ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 6 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇਹ 1992 ਤੋਂ ਲੈ ਕੇ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, H&M ਓਇਲ ਵਾਲੇ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਡਿਊਬ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ ਤੋਂ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲਸ ਵਾਲੇ ਯੂਬਾ ਸਿਟੀ ਤੋਂ, ਤੇ ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਾਰਲਕ ਦੇ ਵਿੱਚ ਤੇ ਇਹਨਾਂ ਦੀਆਂ ਲੋਕੇਸ਼ਨਾਂ ਨੇ, ਤੇ ਸਟਾਕਟਨ ਦੇ ਵਿੱਚ ਵੀ ਇਹਨਾਂ ਦੀਆਂ ਲੋਕੇਸ਼ਨਾਂ ਨੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਯੂਐਸ ਨੇ ਰਸ਼ੀਆ ਦੇ 4 ਫੌਜੀਆਂ ਨੂੰ ਵਾਰ ਕ੍ਰਾਈਮ ਦੇ ਤਹਿਤ ਚਾਰਜ ਕੀਤਾ ਹੈਗਾ। ਉਹਨਾਂ ਦੇ ਚਾਰजेस ਇਹ ਲੱਗਿਆ ਕਿ ਉਹਨਾਂ ਨੇ ਅਮਰੀਕਨਸ ਨੂੰ ਟਾਰਚਰ ਕੀਤਾ ਯੂਕਰੇਨ ਦੇ ਵਿੱਚ। ਫੈਡਰਲ ਪ੍ਰੋਸੀਕਿਊਟਰਸ ਨੇ ਇਹ ਜਿਹੜਾ ਆ ਚਾਰजेस 4 ਰਸ਼ੀਅਨ ਫੌਜੀ ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਦੱਸੇ ਗਏ ਆ: ਕਮਾਂਡਿੰਗ ਆਫੀਸਰ ਸੋਰੇਨ ਸਿਰੇਨੋਵਿਚ ਤੇ ਡਿਮਿਟਰੀ ਵੋਡਨਿਕ, ਤੇ 2 ਹੋਰ ਫੌਜੀ ਜਿਨ੍ਹਾਂ ਦੇ ਨਿਕਨੇਮ ਉਹਨਾਂ ਨੇ ਵੈਲੇਰੀ ਤੇ ਨਾਜ਼ਰ ਇਹ ਦੱਸੇ ਗਏ ਹੈਗੇ ਆ। ਸਾਰੇ ਜਿਹੜੇ ਡਿਫੈਂਡੈਂਟ ਆ 4, ਇਹਨਾਂ ਦੇ ਉੱਤੇ ਅਨਲਾਫੁਲ ਕਨਫਾਈਨਮੈਂਟ, ਟਾਰਚਰ, ਇਨਹਿਊਮਨ ਟ੍ਰੀਟਮੈਂਟ, ਇਹ ਜਿਹੜੇ ਆ ਚਾਰजेस ਤੇ 1 ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਵਾਰ ਕ੍ਰਾਈਮ, ਇਹ ਜਸਟਿਸ ਡਿਪਾਰਟਮੈਂਟ ਨੇ ਲਾਏ ਹੈਗੇ ਆ। 1996 ਦਾ ਜਿਹੜਾ ਫੈਡਰਲ ਲਾ ਆ ਇਹ ਕ੍ਰਿਮੀਨਲਾਈਜ਼ ਕਰਦਾ ਹੈ ਵਾਇਲੇਸ਼ਨ ਆਫ ਜਨੇਵਾ ਕਨਵੈਨਸ਼ਨ, ਜਿਹਦੇ ਵਿੱਚ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਹ ਅਨਾਉਂਸਮੈਂਟ ਅੱਜ ਕੀਤੀ ਹੈਗੀ ਜਸਟਿਸ ਡਿਪਾਰਟਮੈਂਟ ਵੱਲੋਂ। ਹਜੇ 4 ਜਣੇ ਇਹ ਯੂਐਸਏ ਦੇ ਕਸਟਡੀ 'ਚ ਨਹੀਂ ਹੈ, ਪਰ ਚਾਰजेस ਉਹਨਾਂ ਦੇ ਉੱਤੇ ਲਾ ਦਿੱਤੇ ਗਏ ਹੈਗੇ ਆ। 4 ਰਸ਼ੀਅਨ ਅਫੀਲੀਏਟਡ ਮਿਲਟਰੀ ਪਰਸਨਲ ਇਹ ਜੋ ਕ੍ਰਿਮੀਨਲ ਚਾਰजेस ਉਹਨਾਂ ਦੇ ਉੱਤੇ ਲਾਏ ਗਏ ਹੈਗੇ ਆ। ਯੂਕਰੇਨ ਦੇ ਵਿੱਚ ਜੋ ਅਮਰੀਕਨ ਸੀ ਉਹਨਾਂ ਨੂੰ ਇਹਨਾਂ ਨੇ ਫੜ ਕੇ ਉਹਨਾਂ ਦੇ ਉੱਤੇ ਟਾਰਚਰ ਕੀਤਾ ਹੈਗਾ। ਸੋ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਆ ਵੀ ਇਹ ਹੁਣ ਸਾਡੀ ਸ਼ੁਰੂਆਤ ਹੋਈ ਆ, ਸਾਡਾ ਇਹ ਕੰਮ ਪੂਰਾ ਨਹੀਂ ਹੋਇਆ, ਅਸੀਂ ਚਾਰਜਰ ਲਾਤੇ, ਹੁਣ ਉਹ ਬੰਦਿਆਂ ਨੂੰ ਅਸੀਂ ਫੜ ਕੇ ਵੀ ਲਿਆਵਾਂਗੇ। ਪ੍ਰੋਸੀਕਿਊਟਰ ਨੇ ਇਹ ਕਿਹਾ ਆ ਵੀ ਜਿਹੜੇ ਫੌਜੀ ਆ ਇਹਨਾਂ ਨੇ ਅਨਨੇਮਡ ਵਿਕਟਮ, ਇੱਕ ਪਿੰਡ ਜਿਹੜਾ ਜਿਨ੍ਹਾਂ ਦੇ ਨਾਮ ਨਹੀਂ ਆ, ਇੱਕ ਪਿੰਡ ਜੋ ਮਾਈਲੋਵ ਆ ਖਰਸਨ ਓਬਲਾਸਟ ਰੀਜਨ ਜੋ ਯੂਕਰੇਨ ਦਾ ਆ, ਉੱਥੋਂ ਇਹਨਾਂ ਨੇ ਅਪ੍ਰੈਲ 2022 ਦੇ ਵਿੱਚ ਇਹਨਾਂ ਅਮਰੀਕਨਸ ਨੂੰ ਚੁੱਕਿਆ, ਉਹਨਾਂ ਨੂੰ ਕੁੱਟਿਆ ਤੇ ਉਹਨਾਂ ਨੂੰ ਇਲੀਗਲੀ ਆਪਣੇ ਕਸਟਡੀ ਦੇ ਵਿੱਚ 10 ਦਿਨਾਂ ਦੇ ਲਈ ਰੱਖਿਆ। ਇਹ ਜਸਟਿਸ ਡਿਪਾਰਟਮੈਂਟ ਕਹਿ ਰਹੀ ਹੈਗੇ ਆ। ਇਹ ਉਹਨਾਂ ਤੋਂ ਬਾਅਦ ਇੰਟੈਰੋਗੇਟ ਵੀ ਕੀਤਾ ਗਿਆ ਤੇ ਉਹਨਾਂ ਦੇ ਮੂੰਹ ਪਾ ਕੇ, ਉਹਨਾਂ ਨੂੰ ਨੰਗੇ ਕਰਕੇ, ਹੱਥ ਪਿੱਛੇ ਬੰਨ੍ਹ ਕੇ, ਗਨ ਉਹਨਾਂ ਦੇ ਸਿਰ ਦੇ ਉੱਤੇ ਰੱਖ ਕੇ ਬਾਰ-ਬਾਰ ਪੈਰਾਂ ਦੇ ਨਾਲ, ਸ਼ੂਆਂ ਦੇ ਨਾਲ ਕੁੱਟਿਆ ਗਿਆ ਤੇ ਉਹਨਾਂ ਦੇ ਮੁੱਕੇ ਮਾਰੇ ਗਏ। ਤੇ ਇਹ 9 ਪੇਜ ਦੀ ਜਿਹੜੀ ਇੰਡਾਈਟਮੈਂਟ ਆ ਇਹ ਫਾਈਲ ਕੀਤੀ ਗਈ ਹੈਗੀ ਆ। ਤੇ ਉਹਨਾਂ ਨੂੰ ਇਹ ਵੀ ਥ੍ਰੈਟ ਕੀਤਾ ਗਿਆ ਵੀ ਤੁਹਾਨੂੰ ਮਾਰ ਦਿੱਤਾ ਜਾਊਗਾ। ਇੱਕ ਨਾਜ਼ਰ ਨਾਮ ਦਾ ਜੋ ਫੌਜੀ ਆ ਉਹਦੇ ਵੱਲੋਂ, ਜੇ ਤੁਸੀਂ ਡਿਟੇਲ 'ਚ ਨਹੀਂ ਦੱਸਿਆ ਵੀ ਤੁਸੀਂ ਕੀ ਕਰ ਰਹੇ ਹੈਗੇ ਆ। ਹਾਲਾਂਕਿ ਕਹਿੰਦੇ ਵੀ ਉਹ ਸਿਰਫ ਆਰਡੀਨਰੀ ਅਮਰੀਕਨ ਸੀ, ਕੋਈ ਅਮਰੀਕਨ ਫੌਜੀ ਨਹੀਂ ਸੀਗੇ। ਉਹਨਾਂ ਦੇ ਸਿਰ ਦੇ ਉੱਤੇ ਗਨ ਰੱਖੀ ਗਈ, ਬਾਰ-ਬਾਰ ਉਹਨਾਂ ਨੂੰ ਜਿਹੜੀਆਂ ਗਾਲਾਂ ਕੱਢੀਆਂ ਗਈਆਂ, ਕੁੱਟਮਾਰ ਕੀਤੀ ਗਈ ਤੇ ਉਹਨਾਂ ਦੀ ਇੱਕ ਤਰ੍ਹਾਂ ਨਾਲ ਮੌਕ ਐਗਜ਼ੀਕਿਊਸ਼ਨ ਸਟਾਈਲ ਜਿਹੜਾ ਉਹਨਾਂ ਦੇ ਨਾਲ ਇੰਟੈਰੋਗੇਸ਼ਨ ਵਾਸਤੇ ਵਰਤਿਆ ਗਿਆ।
ਇਹ ਕਈ ਵਿਜ਼ਿਟਸ ਹੋਈਆਂ ਜੋ ਅਮਰੀਕਨ ਅਥਾਰਟੀਜ਼ ਆ ਉਹਨਾਂ ਵੱਲੋਂ, ਤੇ ਉਹਨਾਂ ਨੇ ਇਹ 4 ਜਿਹੜੇ ਫੌਜੀ ਆ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਹੈਗਾ, ਜਿਨ੍ਹਾਂ ਨੇ ਅਮਰੀਕਨਸ ਨੂੰ ਫੜ ਕੇ ਉਹਨਾਂ ਨੂੰ ਟੌਰਚਰ ਕੀਤਾ ਸੀਗਾ। ਕਹਿੰਦੇ ਵੀ ਸਾਡੇ ਜਿਹੜੇ ਏਜੰਟਸ ਆ ਉਹਨਾਂ ਨੇ ਸਾਰੇ ਜੋ ਬਰੂਟੈਲਿਟੀ ਹੋਈ ਆ, ਕ੍ਰਿਮੀਨੈਲਿਟੀ ਹੋਈ ਆ, ਇਹ ਸਾਰਾ ਕੁਝ ਪੁਆਇੰਟ ਆਊਟ ਕੀਤਾ ਹੈਗਾ, ਸਾਰਾ ਕੁਝ ਰਾਈਟ ਅਪ ਕੀਤਾ ਹੈਗਾ। ਹੁਣ ਜਿਹੜੇ ਆ ਇਹ ਕੋਸ਼ਿਸ਼ ਹੋਊਗੀ ਕਿ ਉਹਨਾਂ ਫੌਜੀਆਂ ਨੂੰ ਕਿਸ ਤਰ੍ਹਾਂ ਫੜਿਆ ਜਾਏ। ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਐਲਹੈਂਡਰੋ ਮਾਰਕੋਸ ਜੋ ਮੇਅਰਕਸ ਆ ਤੇ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ, ਇਹਨਾਂ ਦੋਨਾਂ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਫੈਡਰਲ ਇਨਵੈਸਟੀਗੇਟਰਸ ਯੂਰਪ ਨੂੰ ਵੀ ਅਗਸਤ 2022 ਦੇ ਵਿੱਚ ਟਰੈਵਲ ਕਰਕੇ ਗਏ ਤੇ ਉਹਨੇ ਜਿਹੜੇ ਵਿਕਟਮ ਸੀ ਜਦੋਂ ਉਹਨਾਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਤੇ ਅਵੈਕੂਏਟ ਕੀਤਾ ਗਿਆ ਸੀ ਉਹਨਾਂ ਨੂੰ ਬਾਅਦ ਦੇ ਵਿੱਚ, ਤੇ ਉਹਨਾਂ ਤੋਂ ਸਾਰੀ ਜਿਹੜੀ ਇਨਫੋਰਮੇਸ਼ਨ ਲਈ ਕਿ ਕਿਸ ਤਰ੍ਹਾਂ ਜਿਹੜਾ ਵਰਤਾਓ ਆ ਜੀ ਰਸ਼ੀਆ ਦੇ ਫੌਜੀਆਂ ਨੇ ਉਹਨਾਂ ਦੇ ਨਾਲ ਕੀਤਾ ਹੈ। ਜੀ, ਅਗਲੀ ਖਬਰ ਜਿਹੜੀ ਹੈ ਇਸ ਵੇਲੇ ਦੀ ਵੱਡੀ ਖਬਰ ਨਾਈਜੀਰੀਆ ਤੋਂ ਆ ਰਹੀ ਹੈ। ਨਾਈਜੀਰੀਆ ਦੇ ਵਿੱਚ ਨਾਈਜੀਰੀਅਨ ਆਰਮੀ ਨੇ ਇੱਕ ਡਰੋਨ ਜਿਹੜਾ ਅਟੈਕ ਕੀਤਾ ਤੇ ਪਰ ਉਹ ਗਲਤੀ ਦੇ ਨਾਲ ਇੱਕ ਪਿੰਡ ਦੇ ਵਿੱਚ ਜਾ ਡਿੱਗਿਆ, ਜਿੱਥੇ ਇੱਕ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਆ ਉਹ ਆਪਣੀਆਂ ਧਾਰਮਿਕ ਰਸਮਾਂ ਜਿਹੜੀਆਂ ਉਹ ਅਦਾ ਕਰ ਰਹੇ ਸਨ, ਧਾਰਮਿਕ ਇੱਕ ਤਿਉਹਾਰ ਨੂੰ ਮਨਾ ਰਹੇ ਸਨ। ਇਹ ਡਰੋਨ ਜਿਹੜਾ ਡਿੱਗਿਆ ਕੰਦਨੂਆ ਸਟੇਟ ਹੈ, ਉੱਥੇ ਇੱਕ ਟੁੰਡਨਬੀਰੀ ਇਲਾਕਾ ਪਿੰਡ ਕਹਿ ਸਕਦੇ ਹਾਂ ਆਪਾਂ, ਉਹਨਾਂ ਇਲਾਕਿਆਂ ਦੇ ਵਿੱਚ ਡਰੋਨ ਡਿੱਗਿਆ ਜਿਹਦੇ ਵਿੱਚ 88 ਜਣਿਆਂ ਦੀ ਮੌਤ ਹੋ ਚੁੱਕੀ ਆ ਤੇ ਕਈ ਜਾਣੇ ਤਕਰੀਬਨ 70 ਜਾਣੇ ਜਿਹੜੇ ਨੇ ਉਹਨਾਂ ਨੂੰ ਬੜੀਆਂ ਗੰਭੀਰ ਸੱਟਾਂ ਲੱਗੀਆਂ ਨੇ, ਬੜੇ ਗੰਭੀਰ ਜ਼ਖਮੀ ਹੋਏ ਨੇ। ਜਿਹੜੀ ਇਸ ਵੇਲੇ ਉੱਥੋਂ ਦੀ ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਹੈ, ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਕਿ ਅਸੀਂ ਇਹ ਇੱਕ ਟ੍ਰੈਜਿਕ ਐਕਸੀਡੈਂਟ ਹੈ ਤੇ ਅਸੀਂ ਇਹਦੇ ਨਾਲ ਜਿੰਨੇ ਵੀ ਲੋਕ ਪੀੜਤ ਨੇ ਜਾਂ ਜਿੰਨੇ ਵੀ ਲੋਕ ਇਹਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਆਪਣੀ ਜਿਹੜੀ ਆ ਉਹ ਹਮਦਰਦੀ ਜ਼ਾਹਰ ਕਰਦੇ ਹਾਂ। ਇਹਦੇ ਨਾਲ ਹੀ ਜਿਹੜਾ ਸੀਗਾ ਉਹ ਇਹ ਦੱਸਿਆ ਜਾ ਰਿਹਾ ਕਿ ਜਿੰਨੇ ਵੀ ਪੀੜਤ ਨੇ ਇਹ 4 ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਇਸ ਪਿੰਡ ਦੇ ਵਿੱਚ ਇਕੱਠੇ ਹੋਏ ਸਨ ਆਪਣੇ ਰਿਲੀਜੀਅਸ ਸੈਲੀਬ੍ਰੇਸ਼ਨਸ ਦੇ ਲਈ। ਉਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਏਅਰਕ੍ਰਾਫਟ ਇੱਕ ਜਿਹੜਾ ਉਹ ਬੰਬ ਸਿੱਟਦਾ ਇਸ ਥਾਂ ਦੇ ਉੱਤੇ, ਜਿਹਦੇ ਵਿੱਚ ਕਈ ਜਾਣੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਬੱਚੇ ਵੀ ਸੀਗੇ, ਇਹਨਾਂ ਦੇ ਵਿੱਚ ਔਰਤਾਂ ਵੀ ਸੀਗੀਆਂ। ਹਲੇ ਵੀ 66 ਜਾਣੇ ਜਿਹੜੇ ਨੇ ਉਹ ਗੰਭੀਰ ਜਿਹੜੇ ਜ਼ਖਮੀ ਹੋਏ ਨੇ। ਇੱਕ ਬੰਦੇ ਨੇ ਦੱਸਿਆ ਕਿ ਉਹ ਇੱਕੋ ਪਰਿਵਾਰ ਦੇ ਜਿਹੜੇ 34 ਜਾਣੇ ਇਹ ਪਰਿਵਾਰ ਦੇ ਇੱਕੋ ਪਰਿਵਾਰ ਦੇ ਮਾਰੇ ਗਏ, ਜਿਹੜੇ ਕਿ ਵੱਖ-ਵੱਖ ਰਿਸ਼ਤੇਦਾਰੀਆਂ ਭੈਣ ਭਰਾ ਇਕੱਠੇ ਹੋਏ ਸਨ। ਪਰ ਹੁਣ ਦੂਜੇ ਪਾਸੇ ਆਰਮੀ ਨੇ ਕਿਹਾ ਕਿ ਸਾਡੇ ਤੋਂ ਗਲਤੀ ਹੋਈ ਹੈ, ਮਿਸ ਹੈਂਡਲਿੰਗ। ਇਹਦੇ ਨਾਲ ਉਹਨਾਂ ਨੇ ਇੱਕ ਸ਼ਬਦ ਜਿਹੜਾ ਵਰਤਿਆ ਕਿ ਗਲਤੀ ਦੇ ਨਾਲ ਸਾਡੇ ਤੋਂ ਇਹ ਜਿਹੜਾ ਟੈਕਨੀਕਲੀ ਇੱਕ ਐਰਰ ਆਉਣ ਦੇ ਨਾਲ ਇਸ ਜਿਹੜਾ ਤਿਉਹਾਰ ਦੇ ਉੱਤੇ ਹਮਲਾ ਹੋ ਗਿਆ, ਜਿਹਦੇ ਵਿੱਚ ਇੰਨੇ ਜਣਿਆਂ ਦੀ ਮੌਤ ਹੋ ਗਈ। 88 ਜਣਿਆਂ ਦੀ ਮੌਤ ਹੋਈ ਹੈ। ਡੈਥ ਟੋਲ ਹਾਲੇ ਹੋਰ ਵੀ ਵੱਧ ਸਕਦਾ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਬਹੁਤ ਹੀ ਜਿਹੜੇ ਪ੍ਰੋਮੀਨੈਂਟ ਲੀਡਰ ਕੈਵਨ ਮਕਾਰਥੀ ਰਿਪਬਲਿਕਨ, ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ ਸਟੈਪ ਡਾਊਨ ਕਰਨ ਜਾ ਰਹੇ ਆ। 16 ਸਾਲਾਂ ਤੋਂ ਕਾਂਗਰਸਮੈਨ ਰਹੇ ਕੈਵਨ ਮਕਾਰਥੀ ਬਹੁਤ ਛੇਤੀ ਜਿਹੜੀ ਆ ਚੜ੍ਹਾਈ ਤੇ ਚੜ੍ਹ ਗਏ ਸੀ। ਇਹ ਸੈਕਟਰੀ ਜਿਹੜੇ ਆ ਹਾਊਸ ਸਪੀਕਰ ਰਹੇ ਤੇ ਇਹਨਾਂ ਨੂੰ ਹਾਊਸ ਸਪੀਕਰ ਤੋਂ ਬਾਹਰ ਜਿਹੜੀ ਛੁੱਟੀ ਕਰ ਦਿੱਤੀ ਗਈ ਸੀ ਤੇ ਉਸੇ ਟਾਈਮ ਤੋਂ ਇਹਨਾਂ ਦਾ ਜਿਹੜਾ ਕਾਫੀ ਕਸ਼ਮਕਸ਼ ਚੱਲ ਰਹੀ ਸੀ। ਕੈਵਨ ਮਕਾਰਥੀ ਨੇ ਕਿਹਾ ਵੀ ਮੈਂ ਆਪਣੀ ਪੋਜੀਸ਼ਨ ਤੋਂ ਇਸ ਸਾਲ ਦੇ ਐਂਡ 'ਚ ਜਿੱਦਾਂ ਕੁਝ ਦਿਨਾਂ ਦੇ ਵਿੱਚ ਹੀ ਛੱਡਣ ਜਾ ਰਹੇ ਆ, ਜਿਹਦੇ ਨਾਲ ਹੁਣ ਰਿਪਬਲਿਕਨਸ ਨੂੰ ਕਾਫੀ ਵੱਡਾ ਝਟਕਾ ਲੱਗੂਗਾ, ਕਿਉਂਕਿ ਉਹਨਾਂ ਦੀ ਜਿਹੜੀ ਮੈਜੋਰਿਟੀ ਆ ਕਾਂਗਰਸ ਦੇ ਵਿੱਚ ਬੜੀ ਥਿਨ ਹੈਗੀ ਆ, ਬਹੁਤ ਘੱਟ ਨੰਬਰ ਆ, 8-9 ਨੰਬਰ ਹੀ ਹੈਗੇ ਆ। ਤੇ ਕੈਲੀਫੋਰਨੀਆ ਦੇ ਵਿੱਚ ਸਪੈਸ਼ਲ ਇਲੈਕਸ਼ਨ ਹੋਊਗੀ ਇਸ ਸੰਬੰਧ ਦੇ ਵਿੱਚ, ਕਿਉਂਕਿ ਕੈਵਨ ਮਕਾਰਥੀ ਉਹਨਾਂ ਦੀ ਜਿਹੜੀ ਟਰਮ ਆ ਉਹ ਜਨਵਰੀ 2025 ਤੱਕ ਸੀ। ਕੈਵਨ ਮਕਾਰਥੀ ਉਹਨਾਂ ਨੇ ਵਾਲ ਸਟਰੀਟ ਜਰਨਲ ਨੂੰ ਇਹ ਦੱਸਿਆ ਆ ਕਿ ਮੇਰਾ ਕੰਮ ਹੁਣ ਸ਼ੁਰੂ ਹੋਊਗਾ, ਪਰ ਮੈਂ ਹਾਊਸ ਦੇ ਵਿੱਚੋਂ ਜਿਹੜਾ ਆ ਡਿਪਾਰਟ ਹੋ ਰਿਹਾ, ਉੱਥੋਂ ਛੱਡ ਰਿਹਾ ਹੈਗਾ ਆ। 16 ਸਾਲਾਂ ਦੇ ਰਹੇ ਕਾਂਗਰਸਮੈਨ, ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਰਿਪਬਲਿਕਨ ਲੀਡਰਸ਼ਿਪ ਲਈ ਸੀ। ਪਹਿਲੀ ਵਾਰੀ ਹਿਸਟਰੀ ਦੇ ਵਿੱਚ ਉਹਨਾਂ ਨੂੰ ਹਾਊਸ ਦੇ ਵਿੱਚੋਂ ਰਿਮੂਵ ਕਰ ਦਿੱਤਾ ਗਿਆ ਸੀ। ਮਕਾਰਥੀ ਦਾ ਜਿਹੜਾ ਡਿਪਾਰਚਰ ਆ ਉਹਦੇ ਨਾਲ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਹੋਣਾ ਨੂੰ ਸਪੈਸ਼ਲ ਇਲੈਕਸ਼ਨ ਰੀਕਾਲ ਕਰਨੀ ਪਊਗੀ ਉਹਨਾਂ ਨੂੰ ਰਿਪਲੇਸ ਕਰਨ ਦੇ ਲਈ। ਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਕਿ ਰਿਪਬਲਿਕਨ ਦੀ ਜਿਹੜੀ ਮੈਜੋਰਿਟੀ ਆ ਹਾਊਸ ਦੇ ਵਿੱਚ ਬਹੁਤ ਥਿਨ ਹੈਗੀ ਆ ਇਹਨਾਂ ਦੇ ਜਾਣ ਦੇ ਨਾਲ। ਤੇ ਇੱਕ ਹੁਣੇ ਨਿਊਯਾਰਕ ਦਾ ਜਿਹੜਾ ਇੱਕ ਕਾਂਗਰਸਮੈਨ ਸੀ, ਉਸ ਨੂੰ ਵੀ
ਜਿਹੜਾ ਕਿਕ ਆਊਟ ਕੀਤਾ ਗਿਆ ਸੀ, ਉਹਦੇ ਉੱਤੇ ਜਿਹੜੇ ਚਾਰजेस ਲੱਗੇ ਸੀ ਫਰਾਡ ਦੇ। ਸੋ ਮਕਾਰਥੀ ਹੁਣੀ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਦੇ ਜਿਹੜਾ 20th ਡਿਸਟ੍ਰਿਕਟ ਆ ਉਹਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ ਬੜੇ ਲੰਮੇ ਸਮੇਂ ਤੋਂ। ਬੇਕਰਸਫੀਲਡ ਵਾਲਾ ਜਿਹੜਾ ਏਰੀਆ ਆ ਉਸ ਨੂੰ ਰਿਪਰੈਜ਼ੈਂਟ ਕਰਦੇ ਸੀ। ਰਿਪਰੈਜ਼ੈਂਟੇਟਿਵ ਪੈਟਰਿਕ ਮੈਕਹੈਨਰੀ ਜੋ ਨਾਰਥ ਕੈਰੋਲੀਨਾ ਤੋਂ ਆ, ਉਹਨਾਂ ਨੇ ਵੀ ਇਹ ਕਿਹਾ ਵੀ ਉਹ ਰਿਟਾਇਰ ਹੋ ਰਹੇ ਆ ਜਦੋਂ ਉਹਨਾਂ ਦੀ ਹੁਣ ਟਰਮ ਖਤਮ ਹੋ ਜਾਣੀ ਹੈਗੀ ਆ। ਉਹਨਾਂ ਨੇ ਐਜ਼ ਏ ਐਕਟਿੰਗ ਸਪੀਕਰ ਵੀ 3 ਹਫ਼ਤਿਆਂ ਲਈ ਅਕਤੂਬਰ ਮਹੀਨੇ ਦੇ ਵਿੱਚ ਸਰਵ ਕੀਤਾ ਸੀ, ਜਦੋਂ ਮਕਾਰਥੀ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਿਨਾਂ 3 ਦਰਜਨ ਦੇ ਕਰੀਬ ਜਿਹੜੇ ਹਾਊਸ ਦੇ ਮੈਂਬਰਸ ਆ, ਉਹਨਾਂ ਨੇ ਇਹ ਕਿਹਾ ਆ, ਉਹਨਾਂ ਚ ਰਿਪਬਲਿਕਨ ਵੀ ਆ, ਡੈਮੋਕ੍ਰੇਟ ਵੀ ਆ, ਵੀ 2024 ਦੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਨਹੀਂ ਪਾਰਟਿਸਿਪੇਟ ਕਰਨਗੇ ਕਿਉਂਕਿ ਉਹ ਰਿਟਾਇਰ ਹੋ ਗਏ ਹੈਗੇ ਜੀ। ਸੋ ਇਹ ਇੱਕ ਕੈਲੀਫੋਰਨੀਆ ਲਈ ਕਾਫੀ ਵੱਡਾ ਲਾਸ ਹੋਊਗਾ। ਹਾਲਾਂਕਿ ਜਿਹੜੀ ਕੈਲੀਫੋਰਨੀਆ ਸਟੇਟ ਦੇ ਵਿੱਚ ਇਸ ਟਾਈਮ ਦੀ ਜਿਹੜੀ ਸਰਕਾਰ ਆ ਸਟੇਟ ਦੀ, ਜਾਂ ਉਹਨਾਂ ਦੀ 2/3 ਮੈਜੋਰਟੀ ਹੈਗੀ ਡੈਮੋਕ੍ਰੇਟ ਆ, ਪਰ ਕੈਬਨ ਮਕਾਰਥੀ ਰਿਪਬਲਿਕਨ ਸੀ। ਫਿਰ ਵੀ ਕਈ ਕੁਛ ਉਹ ਕੈਲੀਫੋਰਨੀਆ ਸਟੇਟ ਦੇ ਲਈ ਆਪਣੇ ਸਮੇਂ ਦੇ ਦੌਰਾਨ ਫੈਡਰਲ ਗਵਰਨਮੈਂਟ ਤੋਂ ਵੱਖ-ਵੱਖ ਜਿਹੜੀ ਫੰਡਿੰਗ ਆ ਉਹ ਲਿਆਂਦੇ ਰਹੇ, ਸਪੈਸ਼ਲੀ ਕਰਨ ਕਾਉਂਟੀ ਜੋ ਬੇਕਰਸਫੀਲਡ ਵਾਲਾ ਏਰੀਆ ਆ। ਤੇ ਬੇਕਰਫੀਲਡ ਏਰੀਆ 'ਚ ਕੈਬਨ ਮਕਾਰਥੀ ਉਹਨਾਂ ਦੇ ਕਾਫੀ ਜਿਹੜੇ ਪੰਜਾਬੀ ਆਪਣੇ ਸਪੋਰਟਰ ਸੀ, ਕਿਉਂਕਿ ਕਾਫੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 16 ਸਾਲਾਂ ਤੋਂ ਉਹ ਯੂਐਸ ਦੇ ਕਾਂਗਰਸਮੈਨ ਸੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਰੂਸ ਯੂਕਰੇਨ ਜੰਗ ਦੀ। ਲੰਘੇ ਦਿਨੀ ਯੂਕਰੇਨ ਨੇ ਰਸ਼ੀਆ ਦੇ ਜਿਹੜੇ ਇਲਾਕੇ ਰਸ਼ੀਆ ਵੱਲੋਂ ਹਥਿਆਏ ਹੋਏ ਨੇ, ਉਹਨਾਂ ਦੇ ਖਾਸ ਕਰਕੇ ਕ੍ਰੀਮੀਆ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਵਿੱਚ ਡਰੋਨ ਹਮਲੇ ਕੀਤੇ ਨੇ। ਰਸ਼ੀਆ ਦੀ ਡਿਫੈਂਸ ਮਿਨਿਸਟਰੀ ਦਾ ਕਹਿਣਾ ਇਹ ਹੈ ਕਿ 41 ਜਿਹੜੇ ਯੂਕਰੇਨੀਅਨ ਡਰੋਨ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਇੱਕ ਤਰੀਕੇ ਨਾਲ ਤਬਾਹ ਕੀਤਾ ਜਾਂ ਉਹਨਾਂ ਨੂੰ ਨਕਾਰਾ ਕੀਤਾ। ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਇਹ ਜਿਹੜੇ ਯੂਕਰੇਨੀਅਨ ਡਰੋਨ ਸੀਗੇ ਇਹ ਰਸ਼ੀਅਨ ਕੰਟਰੋਲ ਟੈਰੀਟਰੀਜ਼ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਸੀਗਾ, ਜਿਹੜੇ ਪਿਛਲੇ ਮਹੀਨਿਆਂ ਦੇ ਵਿੱਚ ਹਥਿਆਏ ਗਏ ਨੇ ਉਹਨਾਂ ਦੇ ਵਿੱਚ। ਉਧਰ ਦੂਜੇ ਪਾਸੇ ਯੂਕਰੇਨ ਇਹ ਜਿਹੜਾ ਦਾਅਵਾ ਕੀਤਾ ਹੈ ਇਹ ਅਸਲ ਦੇ ਵਿੱਚ ਉੱਥੋਂ ਇੱਕ ਅਖਬਾਰ ਛਪਦਾ ਹੈ ਜਿਹਦੇ ਵਿੱਚ ਆਪਾਂ ਨਾਮ ਲੈ ਸਕਦੇ ਹਾਂ ਮਾਸਕੋ ਟਾਈਮਜ਼ ਦਾ। ਪਰ ਦੂਜੇ ਪਾਸੇ ਜਿਹੜੀ ਰਾਇਟਰ ਏਜੰਸੀ ਹੈ ਕਿ ਇੰਟਰਨੈਸ਼ਨਲ ਏਜੰਸੀ ਹੈ, ਉਹਦੇ ਵਿੱਚ ਜਿਹੜੀ ਇਸ ਖਬਰ ਦੇ ਬਾਰੇ ਤਫਸੀਲ ਹੈ ਜਾਂ ਚਰਚਾ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਰਸਕ ਰੀਜਨ ਦੇ ਉੱਤੇ ਹਮਲੇ ਹੋਏ ਨੇ ਤੇ ਇਸ ਤੋਂ ਇਲਾਵਾ ਕਈ ਯੂਕਰੇਨੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪਰ ਅਸਲ ਦੇ ਵਿੱਚ ਜਿਹੜਾ ਕ੍ਰੀਮੀਆ ਉਹ ਸੇਜ਼ ਕੀਤਾ ਗਿਆ ਸੀ ਮਾਸਕੋ ਦੁਆਰਾ 2014 ਦੇ ਵਿੱਚ। ਹੁਣ ਜਿਹੜਾ ਉਸ ਤੋਂ ਬਾਅਦ ਡਰੋਨ ਅਟੈਕ ਬਾਰੇ ਨਵੀਆਂ ਗੱਲਾਂ ਆ ਰਹੀਆਂ ਨੇ, ਤਾਂ ਇੱਕ ਪਾਸੇ ਜਿੱਥੇ ਰਸ਼ੀਆ ਨੇ ਯੂਕਰੇਨ ਉੱਤੇ ਹਮਲੇ ਤੇਜ਼ ਕੀਤੇ ਨੇ, ਤਾਂ ਜਿਹੜੀਆਂ ਇੰਟਰਨੈਸ਼ਨਲ ਨਿਊਜ਼ ਏਜੰਸੀਜ਼ ਨੇ ਉਹ ਇਹ ਕਹਿ ਰਹੀਆਂ ਨੇ ਕਿ ਇਹਨਾਂ ਦੇ ਜਵਾਬ ਦੇ ਵਿੱਚ ਜਾਂ ਕਹਿ ਲਓ ਕਿ ਇਹਨਾਂ ਹਮਲਿਆਂ ਨੂੰ ਇੱਕ ਤਰੀਕੇ ਨਾਲ ਨਕਾਰਾ ਕਰਨ ਦੇ ਲਈ ਜਾਂ ਇੱਕ ਤਰੀਕੇ ਨਾਲ ਜਵਾਬੀ ਕਾਰਵਾਈ ਦੇ ਵਿੱਚ 48 ਜਿਹੜੇ ਡਰੋਨ ਸੀਗੇ ਉਹ ਯੂਕਰੇਨ ਤੋਂ ਲਾਂਚ ਕੀਤੇ ਗਏ, ਜਿਨ੍ਹਾਂ ਦੇ ਵਿੱਚੋਂ 41 ਨੂੰ ਸ਼ਾਟ ਡਾਊਨ ਕਰ ਦਿੱਤਾ ਗਿਆ, ਨਕਾਰਾ ਕਰ ਦਿੱਤਾ ਗਿਆ ਰਸ਼ੀਅਨ ਆਰਮੀਜ਼ ਦੇ ਵੱਲੋਂ, ਰਸ਼ੀਅਨ ਟੈਕਨੀਕਲ ਜਿੰਨੀਆਂ ਵੀ ਉੱਥੇ ਇਕਵਿਪਮੈਂਟ ਹੈਗਾ ਉਹਨਾਂ ਦੇ ਵੱਲੋਂ। ਹੁਣ ਕਿਹਾ ਜਾ ਰਿਹਾ ਕਿ ਕਈ ਇਲਾਕੇ ਅਜਿਹੇ ਨੇ ਜਿੱਥੇ ਹਲੇ ਵੀ ਯੂਕਰੇਨ ਜਿਹੜਾ ਉਹ ਜੱਦੋਜਹਿਦ ਕਰ ਰਿਹਾ, ਪਰ ਫਿਰ ਵੀ ਕਈ ਇਲਾਕਿਆਂ ਦੇ ਵਿੱਚ ਯੂਕਰੇਨ ਦੇ ਇਲਾਕਿਆਂ ਦੇ ਵਿੱਚ ਜਿਹੜਾ ਟੈਂਪਰੇਚਰ ਆ 0 ਸੈਲਸੀਅਸ ਹੋਣ ਕਰਕੇ ਉੱਥੇ ਲੜਾਈ ਵੀ ਨਹੀਂ ਲੜੀ ਜਾ ਸਕਦੀ। ਤੇ ਉੱਥੋਂ ਦੇ ਜਿਹੜੇ ਰੈਜ਼ੀਡੈਂਟਸ ਨੇ, ਜਿਹੜੇ ਉੱਥੋਂ ਦੇ ਨਾਗਰਿਕ ਨੇ, ਉਹਨਾਂ ਨੂੰ ਹੁਣ ਕਿਹਾ ਗਿਆ ਕਿ ਤੁਸੀਂ ਸੁਰੱਖਿਅਤ ਥਾਵਾਂ ਵੱਲ ਚਾਲੇ ਪਾ ਦਿਓ। ਸੋ ਹੁਣ ਜਿਹੜੇ ਇਸ ਵਾਰ ਉੱਤੇ ਨਜ਼ਰ ਰੱਖ ਰਹੇ ਨੇ ਮਾਹਰ, ਉਹਨਾਂ ਦਾ ਕਹਿਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਇੱਕ ਅਗਲਾ ਦੌਰ ਹੈ ਯੁੱਧ ਦਾ ਸ਼ੁਰੂ ਹੋ ਗਿਆ ਤੇ ਹੁਣ ਇਹ ਰੁਕੂ ਕਦੋਂ, ਇਹਦੇ ਬਾਰੇ ਕੁਝ ਵੀ ਕਹਿਣਾ ਜਿਹੜਾ ਉਹ ਔਖਾ ਹੈ। ਜੀ ਅਗਲੀ ਖਬਰ ਜਿਹੜੀ ਸਾਂਝੀ ਕਰਨ ਜਾ ਰਿਹਾ ਉਹ ਆਪਣੇ ਸਿੱਖਾਂ ਦੇ ਨਾਲ ਤਾਂ ਭਾਰਤ ਦੀ ਸਰਕਾਰ ਦੇ ਨਾਲ ਸੰਬੰਧਿਤ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਇਸ ਤੋਂ ਐਗਜ਼ੈਕਟਲੀ ਅੱਧਾ ਘੰਟਾ ਪਹਿਲਾਂ ਯੂਐਸ ਦੀ ਜਿਹੜੀ ਸੈਨੇਟ ਆ ਉਹਦੀ ਹੀਅਰਿੰਗ ਹੋਈ ਹੈਗੀ ਆ, ਸੈਨੇਟ ਕਮੇਟੀ ਦੀ ਹੀਅਰਿੰਗ, ਜਿਹਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਇਹਦੇ ਉੱਤੇ ਹੀਅਰਿੰਗ ਹੋਈ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਇਹ ਆ ਵੀ ਜਿਹੜੀਆਂ ਆਥੋਰੀਟੇਰੀਅਨ ਗਵਰਨਮੈਂਟਸ ਆ, ਜਿੱਦਾਂ ਮੰਨ ਲਓ ਵੀ ਚਾਈਨਾ ਦੀ ਹੋ ਗਈ, ਰਸ਼ੀਆ ਦੀ ਹੋ ਗਈ, ਟਰਕੀ ਦੀ ਹੋ ਗਈ, ਤੇ ਹੁਣ ਭਾਰਤ ਨੂੰ ਵੀ ਇਹੀ ਗਿਣਿਆ ਜਾਣ ਲੱਗਾ ਹੈਗਾ ਆ। ਹਾਲਾਂਕਿ ਉਹ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀ ਹੈਗੇ ਆ, ਪਰ ਉੱਥੇ ਦੇ ਜਿਹੜੇ ਲੀਡਰ ਆ ਨਰਿੰਦਰ ਮੋਦੀ, ਉਹਨਾਂ ਨੂੰ ਐਥੋਰੀਟੇਰੀਅਨ ਹੀ ਸਮਝਿਆ ਜਾ ਰਿਹਾ ਹੈਗਾ, ਜੋ ਕੁਝ ਉੱਥੇ ਦੀ ਸਰਕਾਰ ਵੱਲੋਂ ਪਿਛਲੇ ਹਫ਼ਤਿਆਂ ਦੇ ਦੌਰਾਨ ਵਾਪਰਿਆ ਹੈਗਾ। ਸੋ ਇਹ ਇੱਕ ਹੀਅਰਿੰਗ ਜੋ ਆ 2.5 ਘੰਟੇ ਚੱਲੀ ਆ। ਇਸ ਹੀਅਰਿੰਗ ਦੇ ਵਿੱਚ ਜੋ ਸਿੱਖਾਂ ਦਾ ਮੁੱਦਾ ਆ ਵੀ ਕਿਸ ਤਰ੍ਹਾਂ
ਅਮਰੀਕਾ ਦੇ ਸਿੱਖ ਸਿਟੀਜ਼ਨਸ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਭਾਰਤ ਸਰਕਾਰ ਦੇ ਏਜੰਸੀਆਂ ਦੇ ਬੰਦਿਆਂ ਵੱਲੋਂ, ਉਹ ਮੁੱਦੇ ਨੂੰ ਮੇਨ ਉਭਾਰਿਆ ਗਿਆ ਹੈਗਾ ਆ। ਸੈਨੇਟਰ ਜੋ ਕੇਨ ਹੈਗੇ ਆ, ਟਿਮ ਕੇਨ, ਉਹ ਇੱਕ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ, ਤੁਹਾਨੂੰ ਪਤਾ ਹੀ ਆ ਵੀ ਕਾਫੀ ਪ੍ਰੋਮੀਨੈਂਟ ਸੈਨੇਟਰ ਆ। ਉਹਨਾਂ ਨੇ ਇਹ ਸਿੱਖਾਂ ਦਾ ਮੇਨ ਮੁੱਦਾ ਉਭਾਰਿਆ ਹੈ ਵੀ ਕਿਸ ਤਰ੍ਹਾਂ ਜੋ ਅਮਰੀਕਾ ਦੀ ਸਰਕਾਰ ਜਾਂ ਜਿਹੜੇ ਉੱਥੇ ਐਕਸਪਰਟ ਸੱਦੇ ਹੋਏ ਸੀ, ਜਿਨ੍ਹਾਂ ਦੇ ਵਿੱਚ ਫਰੀडम ਸਿਟੀਜ਼ਨ ਫੋਰਨ ਸਿਟੀਜ਼ਨ ਦੇ ਸੀਗੇ, ਰਿਪਰੈਜ਼ੈਂਟੇਟਿਵ, ਕੁਛ ਲਾਇਰ ਸੀਗੇ, ਉਹਨਾਂ ਤੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਉਹ ਪੁੱਛੇ ਗਏ ਹੈਗੇ ਆ ਕਿ ਕਿਸ ਤਰ੍ਹਾਂ ਜਿਹੜਾ ਸਿੱਖਾਂ ਦੇ ਉੱਤੇ ਜੋ ਇਹ ਕੁਝ ਵਾਪਰਿਆ ਉਹਦਾ ਕੀ ਕੀਤਾ ਜਾਵੇ। ਫਰੀडम ਹਾਊਸ ਦੇ ਜੋ ਪ੍ਰੈਜ਼ੀਡੈਂਟ ਆ ਉਹ ਮਾਈਕਲ ਐਬਰਾਮੋਵਿਚ ਆ, ਤੇ ਇਸੇ ਤਰ੍ਹਾਂ ਉੱਥੇ ਲਾਇਰ ਸੀਗੇ ਗੈਲਾਗਰ, ਤੇ ਇੱਕ ਹੋਰ ਜਿਹੜੇ ਲਾਇਰ ਸੀ ਉਹਨਾਂ ਦਾ ਨਾਮ ਮੇਰੇ ਸਾਹਮਣੇ ਇਸ ਟਾਈਮ ਨਹੀਂ ਆ ਰਿਹਾ। ਉਹ ਪੂਰੀ ਜਿਹੜੀ ਰਿਕਾਰਡਿੰਗ ਆ ਉਹ ਆਪਾਂ ਕੋਸ਼ਿਸ਼ ਕਰਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਤੇ ਵੀ ਪਾਵਾਂਗੇ, ਕਿਉਂਕਿ ਇੰਨੀ ਡਿਟੇਲ ਦੇ ਵਿੱਚ ਮੈਂ ਸਾਰੀ ਇਨਫੋਰਮੇਸ਼ਨ ਸੁਣ ਤੇ ਲਿਖ ਨਹੀਂ ਸਕਿਆ, ਕਿਉਂਕਿ ਹਜੇ ਅੱਧਾ ਘੰਟਾ ਹੀ ਹੋਇਆ ਆ ਇਹ ਵਾਸ਼ਿੰਗਟਨ DC ਦੇ ਵਿੱਚ ਇਹ ਜੋ ਹੀਅਰਿੰਗ ਆ ਸੈਨੇਟ ਕਮੇਟੀ ਦੀ ਇਹ ਹੋ ਕੇ ਹਟੀ ਆ, ਹੁਣੇ 2-2.5 ਘੰਟੇ ਦੀ ਇਹ ਹੀਅਰਿੰਗ ਸੀਗੀ। ਸੋ ਟ੍ਰਾਂਸਨੈਸ਼ਨਲ ਰਿਪਰੈਸ਼ਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਇਹਦਾ ਮਤਲਬ ਇਹ ਹੁੰਦਾ ਆ ਵੀ ਜਿਹੜੀਆਂ ਐਥੋਰੀਟੇਰੀਅਨਸ ਗਵਰਨਮੈਂਟਸ ਆ ਉਹ ਟਾਰਗੇਟ ਕਰਦੀਆਂ ਆ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਨਾਲ ਐਗਰੀ ਨਹੀਂ ਕਰਦੇ ਬਾਹਰਲੇ ਮੁਲਕਾਂ ਦੇ ਵਿੱਚ, ਟਾਰਗੇਟਿੰਗ ਡਿਸੈਂਟਰਸ ਅਬਰੋਡ। ਤੇ ਇਹਦੇ ਸੰਬੰਧ ਦੇ ਵਿੱਚ ਇਹ ਹੀਅਰਿੰਗ ਹੋਈ ਸੀ। US ਦੀ ਜਸਟਿਸ ਡਿਪਾਰਟਮੈਂਟ ਨੇ ਇੰਡਾਈਟਮੈਂਟ ਫਾਈਲ ਕੀਤੀ ਹੈਗੀ ਆ ਨਿਖਲ ਗੁਪਤਾ ਦੇ ਅਗੇਂਸਟ, ਜਿਨ੍ਹਾਂ ਦੇ ਉੱਤੇ ਚਾਰजेस ਲੱਗਦੇ ਹੈਗੇ ਆ ਵੀ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਕਤਲ ਕਰਨ ਦੇ ਲਈ $15,000 ਦਿੱਤਾ ਤੇ $1 ਲੱਖ ਦਾ ਵਾਅਦਾ ਹੋਇਆ ਸੀ। ਸੋ ਇਹਦੇ ਸੰਬੰਧ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਜੋ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਜੋ ਹੈੱਡ ਵੀ ਹੈਗੇ ਆ, ਉਹਨਾਂ ਨੇ ਇਹ ਕਿਹਾ ਆ FBI ਨੂੰ, ਇਹ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਦਾ ਲਾਈਫ ਵੀ ਇੱਕ ਖਤਰੇ ਦੇ ਵਿੱਚ ਸੀ। ਆਪਾਂ ਤੁਹਾਨੂੰ ਪਿਛਲੇ ਹਫ਼ਤਿਆਂ ਦੇ ਦੌਰਾਨ ਇਹ ਖਬਰਾਂ ਸਾਂਝੀਆਂ ਕੀਤੀਆਂ ਕਿਸ ਤਰ੍ਹਾਂ ਇਕੱਲੇ ਉਹ ਡਾਕਟਰ ਪ੍ਰਿਤਪਾਲ ਸਿੰਘ ਨਹੀਂ, ਡਾਕਟਰ ਅਮਰਜੀਤ ਸਿੰਘ, ਬੌਬੀ ਸਿੰਘ ਸੈਕਰਾਮੈਂਟੋ ਤੋਂ ਆਪਣਾ ਨੌਜਵਾਨ, ਹੋਰ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਭਾਰਤ ਦੀ ਹਿੱਟ ਲਿਸਟ ਤੇ ਸੀ। ਈਵਨ ਉਹਨਾਂ ਨੇ ਜਿਹੜੀ ਰਿਕਾਰਡਿੰਗਸ ਹੋਈਆਂ ਆ FBI ਦੇ ਨਾਲ, ਉੱਤੇ ਇਹ ਵੀ ਪਤਾ ਲੱਗਿਆ ਵੀ 30 ਦੇ ਕਰੀਬ ਜਿਹੜੇ ਆ ਸਿੱਖ ਆ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਮਾਰਨਾ ਸੀ। ਭਾਈ ਹਰਦੀਪ ਸਿੰਘ ਨਿੱਜਰ ਅਨਫੋਰਚੂਨੇਟਲੀ ਇਹ ਉਹਨਾਂ ਦਾ ਜਿਹੜਾ ਸ਼ਿਕਾਰ ਹੋ ਗਏ। ਉਸ ਟਾਈਮ ਦੇ ਉੱਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਰੌਲਾ ਵੀ ਪਾਇਆ ਸੀ ਕਿ ਭਾਈ ਜਿਹੜੀ ਇੰਡੀਆ ਦੀ ਸਰਕਾਰ ਇਨਵੋਲਵ ਆ ਤੇ ਇੰਡੀਆ ਵਾਲੇ ਜਿਹੜੇ ਆ ਉਹਨਾਂ ਨੇ ਅਬਸਰਡ ਕਹਿ ਕੇ ਜਿਹੜਾ ਆ ਸਾਰਾ ਕੁਝ ਬੰਦ ਕਰ ਦਿੱਤਾ ਸੀ, ਤੇ ਵੀ ਨਹੀਂ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ। ਪਰ ਜਦੋਂ ਹੀ ਹੁਣ ਅਮਰੀਕਾ ਵਾਲਿਆਂ ਨੇ ਚਾਰजेस ਲਾਏ ਹੈਗੇ ਆ ਤੇ ਹੁਣ ਕਹਿੰਦੇ ਜੀ ਅਸੀਂ ਇੱਕ ਕਮੇਟੀ ਵੀ ਬਣਾ ਦਿੱਤੀ ਹੈਗੀ ਆ, ਉਹਦੇ ਉੱਤੇ ਆਪਾਂ ਵਰਕਆਊਟ ਕਰ ਰਹੇ ਆ। US ਗਵਰਨਮੈਂਟ ਦੇ ਕੁਝ ਆਫੀਸ਼ੀਅਲਸ ਮੰਡੇ ਨੂੰ ਗਏ ਵੀ ਆ ਉੱਥੇ ਇੰਡੀਆ ਦੇ ਵਿੱਚ, ਉਹਨਾਂ ਨੇ ਗੱਲਬਾਤ ਵੀ ਕੀਤੀ ਆ ਉੱਥੇ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ। ਸੋ ਅੱਜ ਇਸ ਜਿਹੜੀ ਕਮੇਟੀ ਦੀ ਹੀਅਰਿੰਗ ਹੋਈ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਡਾਕਟਰ ਪ੍ਰਿਤਪਾਲ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਇੰਡੀਆ ਦੀ ਫੋਰਨ ਪਾਲਿਸੀ ਆ ਉਹਦੇ ਉੱਤੇ ਜਿਹੜਾ ਆ ਤੁਹਾਨੂੰ ਦੇਖਣਾ ਚਾਹੀਦਾ ਆ। ਉਹਨਾਂ ਨੇ ਇਹ ਕਿਹਾ ਵੀ ਮੈਂ US ਦੀ ਕਾਂਗਰਸ ਨੂੰ ਇਹ ਕਹਿਣਾ ਆ, ਮੰਗਦਾ ਆ ਵੀ ਜਿਹੜੇ ਐਗਜ਼ਿਸਟਿੰਗ ਲਾਜ਼ ਹੈਗੇ ਆ ਜਿਹਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ ਜਾਂ ਉਹਨਾਂ ਦੇ ਏਜੰਟ ਅਮਰੀਕਾ ਦੀ ਧਰਤੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪੁੱਠਾ ਕੰਮ ਨਾ ਕਰ ਸਕਣ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਥ੍ਰੈਟ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਉਹਦੇ ਵਿੱਚ ਜਿਹੜੇ ਇਸ ਟਾਈਮ ਦੇ ਉੱਤੇ ਪੈਂਡਿੰਗ ਲਾਜ਼ ਹੈਗੇ ਆ, ਇੱਕ S831 ਆ ਤੇ HR 3654, ਸੋ ਉਹਨਾਂ ਨੂੰ ਜਿਹੜਾ ਆ ਛੇਤੀ ਤੋਂ ਛੇਤੀ ਜਿਹੜਾ ਆ ਉਹ ਸਟਰੋਂਗ ਕੀਤਾ ਜਾਵੇ। ਉਹਨਾਂ ਨੇ ਇਹ ਵੀ ਕਿਹਾ ਆ ਵੀ ਇੰਡੀਆ ਨੂੰ ਉਸ ਜਿਹੜੀ ਗੱਲਬਾਤ ਆ ਉਹਦੇ ਵਿੱਚ ਇਨਕਲੂਡ ਕੀਤਾ ਜਾਵੇ। ਜਿਹੜੀ ਇਹ ਟ੍ਰਾਂਜੈਕਸ਼ਨਲ ਰਿਪਰੈਸ਼ਨ ਆ ਇਹਦੇ ਵਿੱਚ ਹੋਰ ਸਰਕਾਰਾਂ ਜਿੱਦਾਂ ਚਾਈਨਾ ਦੀ ਆ, ਟਰਕੀ ਦੀ ਆ, ਰਸ਼ੀਆ ਦੀ ਆ, ਵੀ ਇੰਡੀਆ ਵਾਲਿਆਂ ਦਾ ਵੀ ਸੇਮ ਹੀ ਆ, ਸਾਰਾ ਕੁਝ ਉਹੀ ਕੁਝ ਕਰ ਰਹੇ ਆ ਜੋ ਇਹ 3 ਸਰਕਾਰਾਂ ਜਾਂ 4 ਸਰਕਾਰਾਂ ਕਰ ਰਹੀਆਂ ਹੈਗੀਆਂ। ਉਹਦੇ ਵਿੱਚ ਜਿਹੜੇ ਐਕਸਪਰਟ ਵਿਟਨੈਸਿਸ ਸੀਗੇ ਉਹਨਾਂ ਤੋਂ ਵੱਖ-ਵੱਖ ਜਿਹੜੇ ਸੈਨੇਟਰਸ ਆ ਉਹਨਾਂ ਨੇ ਇਹ ਸਾਰਾ ਕੁਝ ਪੁੱਛਿਆ ਹੈਗਾ। ਸੋ ਜੋ ਸੈਨੇਟਰ ਕੇਨ ਹੈਗੇ ਆ ਉਹਨਾਂ ਨੇ ਇੰਡੀਆ ਦੀ
ਕੋਸ਼ਿਸ਼ ਸਿੱਖਾਂ ਨੂੰ ਮਾਰਨ ਦੇ ਲਈ ਯੂਐਸ ਦੀ ਧਰਤੀ ਦੇ ਉੱਤੇ, ਉਹਦੇ ਸੰਬੰਧ ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਆ। ਇਹਦੇ ਵਿੱਚ ਚੇਅਰਮੈਨ ਕਾਰਡਿਨ, ਰੈਂਕਿੰਗ ਕਮੇਟੀ ਦੇ ਮੈਂਬਰ ਰਿਸ਼ਿਚ, ਇਹ ਸਾਰੇ ਜਿਹੜੇ ਹਾਜ਼ਰ ਸੀ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਉਹਨਾਂ ਦੇ ਵੱਲੋਂ ਪੁੱਛੇ ਗਏ ਹੈਗੇ। ਕਿਸ ਤਰ੍ਹਾਂ ਜਿਹੜੀ ਆ FBI ਪਬਲਿਕ ਨੂੰ ਇਨਫੋਰਮ ਕਰੇ ਤਾਂ ਕਿ ਤੁਹਾਨੂੰ ਲੱਗਦਾ ਆ ਵੀ ਕੋਈ ਬਾਹਰ ਦੀ ਸਰਕਾਰ ਦਾ ਬੰਦਾ ਤੁਹਾਨੂੰ ਥ੍ਰੈਟ ਕਰ ਰਿਹਾ ਹੈਗਾ, ਜਾਂ ਉਹਨਾਂ ਦੇ ਇੱਥੇ ਜਿਹੜੇ ਏਜੰਟ ਹੈਗੇ ਆ ਉਹ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਇਨਡਾਇਰੈਕਟਲੀ ਥ੍ਰੈਟ ਕਰ ਰਹੇ ਹੈਗੇ ਆ। ਸੋ ਇਹ ਸਾਰੇ ਕਾਸੇ ਤੇ। ਇਸ ਤੋਂ ਬਿਨਾਂ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਹੋਈਆਂ ਟਰਕੀ ਨੂੰ ਲੈ ਕੇ, ਚਾਈਨਾ ਨੂੰ ਲੈ ਕੇ। ਵੀ ਬਾਹਰ ਦੀਆਂ ਸਰਕਾਰਾਂ ਆ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਇੱਥੇ ਲੋਕ ਰਹਿੰਦੇ ਆ ਜੇ ਉਹ ਆਪਣੀ ਆਵਾਜ਼ ਉਠਾਉਂਦੇ ਹੈਗੇ ਉਹ ਸਰਕਾਰਾਂ ਦੇ ਉਲਟ, ਤੇ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਕਿੱਦਾਂ ਤੰਗ ਕੀਤਾ ਜਾਂਦਾ ਹੈਗਾ, ਉਹਨਾਂ ਨੂੰ ਚੱਕ ਲਿਆ ਜਾਂਦਾ ਆ। ਕੱਲ ਦੀ ਗਾਰਡੀਅਨ ਦੀ ਅਖਬਾਰ ਦੀ ਜਿਹੜੀ ਨਿਊਜ਼ਪੇਪਰ ਸੀ, ਗਾਰਡੀਅਨ ਨਿਊਜ਼ਪੇਪਰ ਇੰਗਲੈਂਡ ਦਾ, ਉਹਦੇ ਵਿੱਚ ਭਾਈ ਖੰਡਾ ਉਹਨਾਂ ਦੇ ਪਰਿਵਾਰ ਦੀ ਪੂਰੀ ਇੰਟਰਵਿਊ ਛਾਪੀ। ਉਹਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਦੀ ਭੈਣ ਨੂੰ ਤੇ ਉਹਨਾਂ ਦੇ ਮਾਤਾ ਜੀ ਨੂੰ ਚੱਕ ਲਿਆ ਜਾਂਦਾ ਸੀ, ਕਿੱਦਾਂ ਉਹਨਾਂ ਤੋਂ ਜਿਹੜੇ ਫੋਨ ਕਰਾਈ ਜਾਂਦੇ ਸੀ। ਸੋ ਇਹ ਸਾਰਾ ਕੁਝ ਇਹ ਮੇਨ ਮੁੱਦਾ ਇਹ ਵੀ ਰਿਹਾ ਕਿ ਕਿਸ ਤਰ੍ਹਾਂ ਜਿਹੜੀ FBI ਜਾਂ ਅਮਰੀਕਾ ਦੀ ਸਰਕਾਰ ਆ ਉਹ ਇੱਥੇ ਦੇ ਸਿਟੀਜ਼ਨਸ ਨੂੰ ਬਚਾ ਸਕਦੀ ਆ, ਤਾਂ ਕਿ ਉਹਨਾਂ ਦੇ ਜਿਹੜੇ ਪਰਿਵਾਰ ਬੈਕ ਹੋਮ ਜਿਹੜੇ ਵੱਖ-ਵੱਖ ਮੁਲਕਾਂ 'ਚ ਆ, ਜਿੱਦਾਂ ਸਾਡੇ ਕੋਈ ਭਾਰਤ ਦੇ ਵਿੱਚ ਆ, ਕਿਸੇ ਦੇ ਚਾਈਨਾ 'ਚ ਆ, ਕਿਸੇ ਦੇ ਟਰਕੀ 'ਚ ਆ, ਕਿਸੇ ਦੇ ਰਸ਼ੀਆ 'ਚ ਆ, ਉਹਨਾਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕੇ, ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਇਨਫੋਰਮੇਸ਼ਨ ਦਿੱਤੀ ਜਾ ਸਕੇ ਵੀ ਤੁਹਾਡੇ ਕੀ ਰਾਈਟਸ ਹੈਗੇ ਆ, ਕਿੱਦਾਂ ਤੁਸੀਂ ਜਿਹੜੇ ਆ FBI ਨੂੰ ਕੰਟੈਕਟ ਕਰ ਸਕਦੇ ਹੈਗੇ ਆ। ਸੋ ਥੋੜੇ ਬਹੁਤੇ ਮੁੱਦੇ ਉਹਨਾਂ ਨੇ ਡਿਸਕਸ ਵੀ ਕੀਤੇ ਆ। ਜਿਹੜੇ ਐਕਸਪਰਟ ਸੀਗੇ, ਫਰੀडम ਹਾਊਸ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਤਾਂ ਮਾਈਕਲ, ਉਹਨਾਂ ਨੇ ਇਹ ਕਿਹਾ ਵੀ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਆ ਇਹਦਾ ਟਿਪ ਆਫ ਦਾ ਆਈਸਬਰਗ ਆ, ਬਹੁਤ ਕੁਝ ਇਹ ਵਾਪਰਦਾ ਆ। ਹੁਣ ਜਿੱਦਾਂ ਉਹਨਾਂ ਨੇ ਟਰਕੀ ਵਾਲੇ ਮੁੱਦੇ ਤੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ, ਉਹ ਕਹਿੰਦੇ ਵੀ ਜਦੋਂ ਟਰਕੀ ਵਾਲਿਆਂ ਦਾ ਜਿਹੜਾ ਲੀਡਰ ਆ ਉਹ ਆਪਾਂ ਨੂੰ ਪਤਾ ਹੀ ਆ ਵੀ ਹਾਲਾਂਕਿ ਅਮਰੀਕਾ ਦਾ ਬੇਸ ਵੀ ਆ ਟਰਕੀ ਦੇ ਵਿੱਚ, ਤੇ ਟਰਕੀ ਨੂੰ ਕਹਿੰਦੇ ਵੀ ਜੇ ਬੰਦਾ ਬਾਈ ਚਾਂਸ ਡਿਪੋਰਟ ਕਰ ਦਿੱਤਾ ਜਾਵੇ ਤੇ ਉਹਦਾ ਜਿਹੜਾ ਉੱਥੇ ਜੋ ਉਹਦਾ ਹਾਲ ਹੋਊਗਾ ਉਹ ਤੁਸੀਂ ਨਾ ਹੀ ਪੁੱਛੋ। ਸੋ ਇਹੀ ਗੱਲ, ਸੋ ਜੇ ਇੰਡੀਆ ਨੂੰ ਵੀ ਇਨਕਲੂਡ ਕੀਤਾ ਜਾਵੇ, ਜਿਹੜੇ ਲੋਕ ਪੋਲੀਟੀਕਲ ਅਸਾਈਲਮ ਲੈ ਰਹੇ ਹੈਗੇ ਆ, ਜੇ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਵੀ ਉਹਨਾਂ ਦੀ ਕੀ ਪੋਜੀਸ਼ਨ ਹੋਊਗੀ। ਜੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਉਹਦਾ ਹੱਕ ਆ ਫਰੀडम ਆਫ ਸਪੀਚ ਦਾ ਮੰਗਣ ਦੇ ਉੱਤੇ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਜੇ ਰੱਬ ਨਾ ਕਰੇ ਕਿਸੇ ਬੰਦੇ ਨੂੰ ਭਾਰਤ ਨੂੰ ਡਿਪੋਰਟ ਕਰ ਦਿੱਤਾ ਜਾਵੇ, ਇੰਡੀਆ ਨੂੰ, ਤੇ ਉਹਦਾ ਉੱਥੇ ਜਾ ਕੇ ਕੀ ਹਾਲ ਬਣੂਗਾ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਬੰਦੇ ਨੇ ਤਾਂ ਇੱਥੇ ਪੋਲੀਟੀਕਲ ਅਸਾਈਲਮ ਦੇ ਲਈ ਅਪਲਾਈ ਕੀਤਾ ਸੀ। ਸੋ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਟਰਕੀ ਦੇ ਲੋਕਾਂ ਨੂੰ ਡਿਪੋਰਟ ਨਾ ਕੀਤਾ ਜਾਵੇ। ਸੋ ਹੋ ਸਕਦਾ ਇੰਡੀਆ ਵਾਲਿਆਂ ਨੂੰ ਵੀ ਇਹ ਵਿੱਚ ਇਨਕਲੂਡ ਕੀਤਾ ਜਾਵੇ, ਕਿਉਂਕਿ ਹੁਣ ਦੁਨੀਆ ਦਾ ਕੋਈ ਵੀ ਮੀਡੀਆ ਨਹੀਂ ਰਿਹਾ ਜਿੱਥੇ ਨਹੀਂ ਪਤਾ ਚੱਲਿਆ ਵੀ ਭਾਰਤ ਦੀ ਸਰਕਾਰ ਕਿਸ ਤਰ੍ਹਾਂ ਜਿਹੜੇ ਲੋਕ ਉਹਨਾਂ ਦੇ ਨਾਲ ਐਗਰੀ ਨਹੀਂ ਕਰਦੇ ਉਹਨਾਂ ਨੂੰ ਮਾਰਨ ਤੱਕ ਬਾਹਰਲੇ ਮੁਲਕਾਂ ਤੱਕ ਜਾਂਦੀ ਹੈਗੀ ਆ। ਪੁਟਿਨ ਦੀ ਐਗਜ਼ਾਮਪਲ ਵਾਰ-ਵਾਰ ਆਈ, ਰਸ਼ੀਆ ਦੀ ਵੀ ਉਹ ਆਟੋਕ੍ਰੈਟ ਹੈਗਾ ਆ, ਚਾਈਨਾ ਵਾਲਿਆਂ ਦੀ ਆਈ, ਟਰਕੀ ਵਾਲਿਆਂ ਦੀ ਆਈ ਹੈਗੀ ਆ। ਸੋ ਇਹ ਹੀਅਰਿੰਗ 2.5 ਘੰਟੇ ਦੇ ਕਰੀਬ ਜਿਹੜੀ ਚੱਲੀ ਹੈਗੀ ਅੱਜ ਵਾਸ਼ਿੰਗਟਨ DC ਦੇ ਵਿੱਚ। ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਵੱਖ-ਵੱਖ ਲੀਡਰ ਇਹਦੇ ਵਿੱਚ ਇਸ ਹੀਅਰਿੰਗ ਦੇ ਵਿੱਚ ਹਾਜ਼ਰ ਸੀਗੇ। ਚੇਅਰਮੈਨ ਜੋ ਇਹ ਸੈਨੇਟ ਦੀ ਜਿਹੜੀ ਕਮੇਟੀ ਹੈਗੀ ਆ ਉਹਦੇ ਕਾਰਡਿਨ ਤੇ ਰੈਂਕਿੰਗ ਮੈਂਬਰ ਰਿਸਿਚ ਇਹ ਉੱਥੇ ਸੀਗੇ, ਤੇ ਫਰੀडम ਹਾਊਸ ਦੇ ਪ੍ਰੈਜ਼ੀਡੈਂਟ ਮਾਈਕਲ ਉੱਥੇ ਸੀ। ਇਸ ਤੋਂ ਬਿਨਾਂ 2 ਲਾਇਰ ਸੀਗੀਆਂ, ਇੱਕ ਇੰਗਲੈਂਡ ਤੋਂ ਸੀ, ਉਹ ਸਪੈਸ਼ਲੀ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਸਿਟੀਜ਼ਨਾਂ ਨੂੰ ਉੱਥੇ ਜਦੋਂ ਕਿਤੇ ਚਲੇ ਜਾਂਦੇ ਉੱਥੇ ਦੀਆਂ ਸਰਕਾਰਾਂ ਝੂਠੇ ਮੁਕੱਦਮਿਆਂ 'ਚ ਫਸਾ ਲੈਂਦੀਆਂ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਆਪਣਾ ਨੌਜਵਾਨ ਜੱਗੀ ਜੌਹਲ 7 ਸਾਲ ਹੋ ਗਏ ਆ, ਇੰਗਲੈਂਡ ਦਾ ਸਿਟੀਜ਼ਨ, ਉਹਨੂੰ ਇੰਡੀਆ ਦੀ ਸਰਕਾਰ ਨੇ ਕਿਸ ਤਰ੍ਹਾਂ ਉੱਥੇ ਫਸਾ ਕੇ ਰੱਖਿਆ ਹੋਇਆ। ਝੂਠੇ ਤੇ ਝੂਠੇ ਜਿਹੜੇ ਕੇਸ ਪਾਏ ਜਾ ਰਹੇ ਆ ਤੇ ਪ੍ਰੂਵ ਕੁਛ ਨਹੀਂ ਹੋ ਰਿਹਾ। ਸੋ ਇੱਕ ਵਾਰ ਫਿਰ ਵਾਸ਼ਿੰਗਟਨ DC ਵਿੱਚ ਦੁਨੀਆ ਦੀ ਜਿਹੜੀ ਸੁਪਰ ਪਾਵਰ ਆ ਉੱਥੇ ਕਮੇਟੀ ਦੀ ਜਿਹੜੀ ਹੀਅਰਿੰਗ ਹੋਈ ਆ, ਉੱਥੇ ਸਿੱਖਾਂ ਦਾ ਮੁੱਦਾ ਬਹੁਤ ਜ਼ੋਰ ਸ਼ੋਰ ਦੇ ਨਾਲ ਉੱਭਰਿਆ ਹੈਗਾ ਆ। ਤੇ ਹੋਪਫੁਲੀ ਜੋ ਹੁਣ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਆ, ਈਵਨ ਅਮਰੀਕਾ ਦੀ ਸਰਕਾਰ ਆ, ਉਹਨੂੰ ਕਲੀਅਰ ਹੋ ਗਿਆ ਵੀ ਕਿਸ ਤਰ੍ਹਾਂ ਜਿਹੜਾ ਸਿੱਖ ਆ ਜਾਂ ਮਿਨੋਰਟੀਜ਼ ਆ ਉਹਨਾਂ ਦੇ ਉੱਤੇ ਭਾਰਤ ਦੀ ਸਰਕਾਰ ਵੱਲੋਂ ਜ਼ੁਲਮ ਕੀਤਾ ਜਾਂਦਾ ਹੈਗਾ। ਸੋ ਉਹ ਜਿਹੜੀ ਸਾਰੀ ਹੀਅਰਿੰਗ ਆ 2.5 ਘੰਟੇ ਦੀ ਕਰੀਬ ਹੈਗੀ ਆ, ਆਪਾਂ ਪੂਰੀ ਉਹ ਰਿਕਾਰਡਿੰਗ ਕੀਤੀ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ ਨੈਟਵਰਕਸ ਆ ਉਹਨਾਂ ਦੇ ਉੱਤੇ ਤੁਹਾਨੂੰ ਸ਼ੇਅਰ ਕੀਤੀ ਜਾਵੇ ਤਾਂ ਕਿ ਤੁਸੀਂ ਦੇਖ ਸਕੋ। ਉੱਥੇ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਸਿੱਖ ਆ ਉਸ ਹੀਅਰਿੰਗ ਦੇ ਵਿੱਚ
ਪਹੁੰਚੇ ਹੋਏ ਸੀ। ਸੈਨੇਟਰਸ ਤਾਂ ਤੁਹਾਨੂੰ ਪਤਾ ਹੀ ਹੈ ਕਾਫੀ ਉੱਥੇ ਸੀਗੇ ਤੇ ਡਾਕਟਰ ਪ੍ਰਿਤਪਾਲ ਸਿੰਘ ਹੁਣੀ ਵੀ ਪਹੁੰਚੇ ਹੋਏ ਸੀ। ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਜਿਹੜਾ ਮੁੱਦਾ ਆ ਉਹ ਖਾਸ ਕਰਕੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਚੁੱਕਿਆ ਹੈਗਾ ਆ, ਕਿਉਂਕਿ ਹੁਣ ਇਹ ਟਰਮ ਵੀ ਆਪਣੇ ਸਾਰੇ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਵੀ ਇਹਦਾ ਮਤਲਬ ਕੀ ਹੁੰਦਾ ਆ। ਤੇ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਹੋਰ ਮੁਲਕਾਂ ਦੀਆਂ ਸਰਕਾਰਾਂ ਸਾਡੇ ਮੁਲਕ ਅਮਰੀਕਾ ਦੇ ਵਿੱਚ ਆ ਕੇ ਸਿਟੀਜ਼ਨਸ ਨੂੰ ਥ੍ਰੈਟ ਕਰਦੀਆਂ ਆ, ਉਸ ਮੁੱਦੇ ਦੇ ਉੱਤੇ ਜਿਹੜੀ ਸਾਰੀ ਹੀਅਰਿੰਗ ਅੱਜ ਹੋਈ ਹੈ। ਜੀ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਖਬਰਾਂ ਤੇ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਪ੍ਰਵੀਨ ਜੀ, ਸਾਰਿਆਂ ਨੂੰ ਬੇਨਤੀ ਆ, ਖਾਸ ਕਰਕੇ ਜਿਹੜੇ ਨਵੇਂ ਆਏ ਹੈਗੇ ਆ, ਤੁਹਾਨੂੰ ਪੂਰਾ ਨੌਲੇਜ ਹੋਣਾ ਚਾਹੀਦਾ। ਕੱਲਾ ਇਮੀਗ੍ਰੇਸ਼ਨ ਵਾਲਾ ਸ਼ੋਅ ਜਿਹੜਾ ਆ, ਖਾਸ ਕਰਕੇ ਜਿਹੜੇ ਲੋਕਾਂ ਦਾ ਇਮੀਗ੍ਰੇਸ਼ਨ ਦੇ ਕੇਸ ਚੱਲਦੇ ਆ, ਉਹ ਨਾ ਸੁਣ ਕੇ ਦੇਖੋ ਵੀ ਤੁਹਾਡਾ ਜਿਹੜਾ ਕੇਸ ਆ ਸੋਲਿਡ ਹੋ ਜਾਣਾ, ਜਾਂ ਤੁਸੀਂ ਬਾਕੀ ਜਿਹੜੇ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਖਬਰਾਂ ਜ਼ਰੂਰ ਸੁਣਿਆ ਕਰੋ। ਜਿਸ ਹਿਸਾਬ ਦੇ ਨਾਲ ਮੈਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕਮੇਟੀ ਦੀ ਅੱਜ ਹੀਅਰਿੰਗ ਹੋਈ ਆ, ਉਹ ਤੁਹਾਨੂੰ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈਗੀ ਆ। ਕੱਲ ਨੂੰ ਜਦੋਂ ਤੁਹਾਡਾ ਕੋਈ ਕੇਸ ਹੋਣਾ ਆ, ਉਹਦੇ ਬਾਰੇ ਨੌਲੇਜ ਹੋਵੇ, ਕੌਣ ਸੈਕਟਰੀ ਆਫ ਸਟੇਟ ਆ, ਕਿਹੜਾ ਯੂਐਸ ਦਾ ਪ੍ਰਿੰਸੀਪਲ ਡਿਪਟੀ ਐਨਐਸਏ ਜੋ ਸੈਕਟਰੀ ਆ ਜੋਨਾਥਨ ਫਿਨਰ, ਕਦੋਂ ਉਹ ਇੰਡੀਆ ਵਿਜ਼ਿਟ ਕਰਨ ਗਿਆ ਮੰਡੇ ਨੂੰ, ਉਹਨਾਂ ਨੇ ਜਿਹੜੇ ਕੇਸ ਦੇ ਉੱਤੇ ਪੰਨੂ ਹੋਣਾ ਦੇ ਕੇਸ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਡਿਸਕਸ਼ਨ ਹੋਈ ਆ। ਸੋ ਇਹ ਤੁਹਾਨੂੰ ਨੌਲੇਜ ਬਹੁਤ ਮਿਲਦਾ। ਬਾਕੀ ਵੀ ਸਾਰੇ ਪਰਿਵਾਰਾਂ ਨੂੰ, ਦੋਸਤ ਮਿੱਤਰ ਜਿੰਨੇ ਵੀ ਦੁਨੀਆ 'ਚ ਰਹਿੰਦੇ ਆ, ਉਹਨਾਂ ਨੂੰ ਕਿਹਾ ਕਰੋ ਇਹ ਖਬਰਾਂ ਜਿਹੜੀਆਂ ਆ ਸੁਣਿਆ ਕਰੋ, ਤਾਂ ਕਿ ਤੁਹਾਨੂੰ ਲੇਟੈਸਟ ਅਪ ਟੂ ਡੇਟ ਜਿਹੜੀ ਇਨਫੋਰਮੇਸ਼ਨ ਆ ਉਹ ਮਿਲ ਸਕੇ। ਸਿਰਫ ਅੱਧਾ ਘੰਟਾ ਪਹਿਲਾਂ ਦੀ ਖਬਰ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ, ਕੈਮਰਨ ਮਕਾਰਥੀ ਉਹਨਾਂ ਦੀ ਕੁਝ ਮਿੰਟ ਪਹਿਲਾਂ ਦੀ ਖਬਰ ਆ ਵੀ ਉਹ ਜਿਹੜੇ ਰਿਜ਼ਾਈਨ ਕਰ ਰਹੇ ਹੈਗੇ ਆ। ਸੋ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਜਿਹੜੇ ਸਾਰੇ ਸਾਡੇ ਪ੍ਰੋਗਰਾਮ ਆ ਉਹ ਇਨਫੋਰਮੇਸ਼ਨਲ ਹੁੰਦੇ ਆ, ਉਹਨਾਂ ਤੋਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲਦੀ ਆ, ਉਹ ਸੁਣਿਆ ਕਰੋ, ਤਾਂ ਤੁਹਾਡੇ ਨੌਲੇਜ ਦੇ ਵਿੱਚ ਵੀ ਵਾਧਾ ਹੋਵੇ, ਤਾਂ ਕਿ ਤੁਹਾਡੀ ਲਾਈਫ ਦੇ ਵਿੱਚ ਗਾਹਾਂ ਪਤਾ ਚੱਲੇ ਵੀ ਹਾਂ ਕੀ ਹੋ ਰਿਹਾ ਦੁਨੀਆ 'ਚ, ਕਿੱਥੇ ਸਾਨੂੰ ਕੀ ਜ਼ਰੂਰਤ ਹੈਗੀ ਆ, ਕਿੱਥੇ ਸਾਨੂੰ ਜਿਹੜਾ ਹਿੱਸਾ ਆ ਉਹ ਲੈਣਾ ਚਾਹੀਦਾ ਹੈਗਾ ਆ ਜੀ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਪੂਟਨ, ਰਸ਼ੀਆ ਦਾ ਜਿਹੜਾ ਡਿਕਟੇਟਰ ਹੈਗਾ, ਪ੍ਰੈਜ਼ੀਡੈਂਟ ਵਲਾਡੀਮੀਰ ਪੂਟਨ, ਮਾਰਚ ਤੋਂ ਬਾਅਦ ਹੁਣ ਇਹ ਪਹਿਲੀ ਵਾਰੀ ਸਾਊਦੀ ਅਰੇਬੀਆ ਤੇ UAE ਪਹੁੰਚ ਰਹੇ ਹੈਗੇ ਆ। ਕਹਿੰਦੇ ਪਈ ਮਾਰਚ ਮਹੀਨੇ ਤੋਂ ਹੀ, ਕਿਉਂਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਉਹਨਾਂ ਨੂੰ ਕ੍ਰਾਈਮਸ ਕਰਕੇ ਉਹਨਾਂ ਨੂੰ ਵਾਂਟਡ ਲਿਸਟ ਦੇ ਵਿੱਚ ਪਾਇਆ ਹੋਇਆ ਹੈਗਾ ਆ, ਉਹਨਾਂ ਤੇ ਚਾਰਜਸ ਲਾਏ ਗਏ ਆ ਵੀ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਆ। ਸੋ ਪਿੱਛੇ ਜਿਹੜੀਆਂ G20 ਦੀ ਮੀਟਿੰਗ ਹੋਈ ਸੀ, ਉਹ ਵੀ ਉਹਨਾਂ ਨੇ ਨਹੀਂ ਉਹ 'ਚ ਹਿੱਸਾ ਲਿਆ, ਤੇ ਹੋਰ ਇੱਕ ਮੀਟਿੰਗ ਹੋਈ ਸੀ, ਉਹਦੇ ਵਿੱਚ ਵੀ ਨਹੀਂ ਲਿਆ। ਤੇ ਪਰ ਅੱਜ ਅਚਾਨਕ ਇਹ ਪਤਾ ਚੱਲਿਆ ਵੀ ਗਾਜ਼ਾ ਤੇ ਯੂਕਰੇਨ ਦੇ ਸੰਬੰਧ ਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਉਹ UAE ਦੇ ਜੋ ਪ੍ਰੈਜ਼ੀਡੈਂਟ ਆ ਉਹਨੂੰ ਮਿਲਣ ਜਾ ਰਹੇ ਹੈਗੇ ਆ। UAE ਜੋ ਆ ਉਹ COP28 UN ਕਲਾਈਮੇਟ ਸਮਿਟ ਕਰ ਰਹੇ ਆ ਹੈਂਡਲ, ਤੇ ਕ੍ਰੈਮਲਨ ਨੇ ਇਹ ਨਹੀਂ ਦੱਸਿਆ ਵੀ ਪੂਟਨ ਉਹਨੂੰ ਅਟੈਂਡ ਕਰੂਗਾ ਜਾਂ ਨਹੀਂ ਕਰੂਗਾ। ਤੇ ICC ਜਿਹੜੀ ਆ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਉਹਨਾਂ ਨੇ ਅਰੈਸਟ ਵਾਰੰਟ ਜਾਰੀ ਕੀਤੇ ਹੋਏ ਆ ਪੂਟਨ ਦੇ। ਹਜੇ ਤੱਕ ਨਾ ਤਾਂ UAE ਤੇ ਨਾ ਹੀ ਸਾਊਦੀ ਅਰੇਬੀਆ ਇਸ ਨੂੰ ਜਿਹੜਾ ਰਿਕੋਗਨਾਈਜ਼ ਕਰਦੇ ਆ। ਇਹ ਜਿਹੜੇ ਕੋਰਟ ਆਰਡਰਸ ਆ ਉਹ ਸਾਊਦੀ ਅਰੇਬੀਆ ਦੇ ਲੀਡਰਸ ਜਿਹੜੇ ਆ ਉਹਨਾਂ ਨੂੰ ਵੀ ਮਿਲਣਗੇ। ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਰਸ਼ੀਆ ਦਾ ਜਿਹੜਾ ਲੀਡਰ ਆ, ਉਹਨਾਂ ਨੇ ਇੰਟਰਨੈਸ਼ਨਲ 2 ਮੇਨ ਸਮਿਟਸ ਹੋਈਆਂ ਸੀਆਂ, ਇੱਕ ਬ੍ਰਿਕਸ ਦੀ ਸਾਊਥ ਅਫਰੀਕਾ ਦੇ ਵਿੱਚ ਅਗਸਤ ਮਹੀਨੇ 'ਚ, ਤੇ ਜੇ ਇੱਕ ਹੋਈ ਸੀ G20 ਦੀ ਇੰਡੀਆ ਦੇ ਵਿੱਚ। ਦੋਨਾਂ ਦੇ ਵਿੱਚ ਹਿੱਸਾ ਨਹੀਂ ਲਿਆ ਸੀ। ਪੂਟਨ ਨੇ UAE ਦੇ ਜਿਹੜੇ ਪ੍ਰੈਜ਼ੀਡੈਂਟ ਆ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਹਾਇਨ, ਉਹਨੂੰ ਇਹ ਕਿਹਾ ਵੀ ਸਾਡੇ ਰਿਲੇਸ਼ਨ ਅਨਪ੍ਰੈਜ਼ੀਡੈਂਟਲ ਲੈਵਲ ਤੇ ਆ, ਵੀ ਬਹੁਤ ਵਧੀਆ ਚੱਲ ਰਹੇ ਹੈਗੇ ਆ। ਮੇਨ ਏਜੰਡਾ UAE ਨਾਲ ਰਸ਼ੀਆ ਦਾ ਟ੍ਰੇਡ ਤੇ ਆਇਲ ਨੂੰ ਲੈ ਕੇ ਹੋਊਗਾ। ਰਸ਼ੀਆ ਦਾ ਮੇਨ ਜਿਹੜਾ ਇਕਨੋਮਿਕ ਪਾਰਟਨਰ ਆ ਅਰਬ ਵਰਲਡ ਦੇ ਵਿੱਚ ਉਹ UAE ਹੈਗਾ ਆ। ਤੇ ਦੋਨੋਂ ਲੀਡਰਸ ਕਹਿੰਦੇ ਜੋ ਕਨਫਲਿਕਟ ਚੱਲ ਰਿਹਾ ਇਜ਼ਰਾਈਲ ਤਾਂ ਹਮਾਸ ਦਾ, ਉਹਦੇ ਉੱਤੇ ਵੀ ਡਿਸਕਸ ਕਰਨਗੇ। ਇਹ ਤੋਂ ਬਿਨਾਂ ਸੀਰੀਆ, ਯੈਮਨ, ਸੂਡਾਨ ਦੇ ਵਿੱਚ ਜੋ ਕੁਝ ਵਾਪਰਿਆ ਹੈ, ਤੇ UAE ਤੇ ਸਾਊਦੀ ਅਰੇਬੀਆ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਰਲ ਕੇ ਇਹਦੇ ਉੱਤੇ ਗੱਲਬਾਤ ਕਰਨਗੇ। ਕ੍ਰੈਮਲਨ ਦੇ ਆਫੀਸ਼ੀਅਲਸ ਨੇ ਇਹ ਵੀ ਅਨਾਉਂਸ ਕੀਤਾ ਵੀ ਜਿਹੜਾ ਮਿਸਟਰ ਪੂਟਨ ਆ ਉਹ ਇਰਾਨੀਅਨ ਪ੍ਰੈਜ਼ੀਡੈਂਟ ਇਬਰਾਹਿਮ ਰਾਈਸੀ ਨੂੰ ਵੀ ਵੀਰਵਾਰ ਨੂੰ ਮਿਲਣਗੇ। ਤੇ ਪੂਟਨ ਨੇ ਰਸ਼ੀਅਨ ਆਕੂਪਾਈਡ ਯੂਕਰੇਨ ਦੇ ਵਿੱਚ ਵਿਜ਼ਿਟ ਕੀਤਾ ਸੀ, ਇਰਾਨ ਤੇ ਚਾਈਨਾ, ਜਦੋਂ ਤੋਂ ਹੀ ਯੂਕਰੇਨ ਨੂੰ ਉਹਨਾਂ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ। ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਆਸਟਿਨ ਇਲਾਕਿਆਂ ਦੇ ਵਿੱਚ ਸ਼ੂਟਿੰਗ ਦੀਆਂ ਵਾਰਦਾਤਾਂ ਨੂੰ 2-3 ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਜਿਹੜਾ ਪੁਲਿਸ ਨੇ ਸ਼ੱਕੀ ਹੈ ਉਹ ਫੜ ਲਿਆ, ਤੇ ਹੁਣ ਪੁਲਿਸ ਨੇ ਉਹਦੇ ਬਾਰੇ ਦੱਸਿਆ। ਤੇ ਦੱਸਦੇ ਚੱਲੀਏ ਕਿ ਟੈਕਸਸ ਦੇ ਵਿੱਚ ਵੈਡਨਸਡੇ ਮਾਰਨਿੰਗ ਨੂੰ ਜਿਹੜਾ ਇੱਕ ਸੀਰੀਜ਼ ਆਫ ਸ਼ੂਟਿੰਗ ਦੀਆਂ ਜਿਹੜੀਆਂ ਵਾਰਦਾਤਾਂ ਸੀਗੀਆਂ ਵਾਪਰੀਆਂ ਸੀਗੀਆਂ, ਜਿਹਦੇ ਵਿੱਚ 6 ਜਾਣੇ ਮਾਰੇ ਗਏ
ਤੇ ਇਹਦੇ ਵਿੱਚ ਕਈ ਜਾਣੇ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ 2 ਪੁਲਿਸ ਅਫਸਰ ਵੀ ਦੱਸੇ ਨੇ। ਆਸਟਿਨ ਪੁਲਿਸ ਇਨਵੈਸਟੀਗੇਟਰਸ ਨੇ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਸਸਪੈਕਟ ਹੈ ਸ਼ੱਕੀ ਸ਼ੇਨ ਜੇਮਸ, ਉਹਦਾ ਇਹਨਾਂ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਦੇ ਨਾਲ ਉਹਦਾ ਕਨੈਕਸ਼ਨ ਹੈ ਤੇ ਉਹਨੂੰ ਚਾਰਜ ਕੀਤਾ ਗਿਆ ਕੈਪੀਟਲ ਮਰਡਰ ਦੇ ਦੋਸ਼ਾਂ ਦੇ ਤਹਿਤ। ਤੇ ਨਾਲ ਹੀ ਇਹ ਗੱਲ ਕਹੀ ਗਈ ਹੈ, ਜਿਹੜੇ ਇੰਟਰਮ ਪੁਲਿਸ ਚੀਫ ਨੇ ਰੋਬਿਨ ਹੈਂਡਰਸਨ, ਉਹਨਾਂ ਨੇ ਕਿਹਾ ਹੈ ਕਿ ਅਸਟਨ ਦੀਆਂ ਡਿਫਰੈਂਟ ਲੋਕੇਸ਼ਨਸ ਦੇ ਉੱਤੇ ਇਸ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਸ ਸ਼ੱਕੀ ਨੇ, ਤੇ 8 ਥਾਵਾਂ ਤੇ ਜਿਹੜੀਆਂ ਇਹਨੇ ਗੋਲੀਆਂ ਚਲਾਈਆਂ ਨੇ। ਤੇ ਇਹਦੇ ਵਿੱਚ ਦੱਸਿਆ ਗਿਆ ਕਿ ਇੱਕ ਥਾਂ ਜਿਹੜੀ ਵਾਰਦਾਤ ਵਾਲੀ ਥਾਂ ਉਹ ਅਸਟਨ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਵੀ ਹੈ। ਸੋ ਜਿਹੜੇ ਇਨਵੈਸਟੀਗੇਟਰਸ ਨੇ ਉਹਨਾਂ ਦੇ ਇਹ ਗੱਲ ਦੱਸੀ ਹੈ ਕਿ ਜੇਮਸ ਹੈ ਜਿਹੜਾ ਉਹ ਇਹ ਜਿਹੜੇ ਵਿਕਟਮਸ ਨੇ ਉਹਨਾਂ ਦੇ ਨਾਲ ਉਹਦਾ ਕੋਈ ਰਿਲੇਸ਼ਨਸ਼ਿਪ ਜਾਂ ਕੋਈ ਹੋਰ ਸਬੰਧ ਹੈ ਜਿਹੜਾ ਉਹ ਹੋ ਸਕਦਾ, ਕਿਉਂਕਿ ਉਹਨੇ ਇੱਕ ਥਾਂ ਇੱਕ ਆਦਮੀ ਤੇ ਇੱਕ ਔਰਤ ਨੂੰ ਆਪਣਾ ਜਿਹੜਾ ਨਿਸ਼ਾਨਾ ਉਹ ਬਣਾਇਆ ਸੀਗਾ। ਤੇ ਉਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਹੁਣ ਇਸ ਵਾਰਦਾਤ ਜੋ ਮਲਟੀਪਲ ਸ਼ੂਟਿੰਗਸ ਦੀਆਂ ਵਾਰਦਾਤਾਂ ਵਾਪਰੀਆਂ ਨੇ ਇਹਦੇ ਬਾਰੇ ਹੁਣ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ। ਜਿਹੜੇ 2 ਪੁਲਿਸ ਅਫਸਰ ਨੇ ਉਹਨਾਂ ਦੀ ਹਸਪਤਾਲ ਦੇ ਵਿੱਚ ਹਾਲਾਤ ਸਥਿਰ ਹੈ ਤੇ ਉਹ ਉਦੋਂ ਜ਼ਖਮੀ ਹੋਏ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਅਸਟਨ ਦੇ ਕਈ ਇਲਾਕਿਆਂ ਦੇ ਵਿੱਚ ਸ਼ੂਟਿੰਗ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤੇ ਇਹਦੇ ਪਿੱਛੇ ਇੱਕ ਜਿਹੜਾ ਉਹ ਇਨਸਾਨ ਹੈ। ਤੇ ਜਦੋਂ ਉਹ ਸਿੱਝ ਰਹੇ ਸੀ ਇਸ ਘਟਨਾ ਦੇ ਨਾਲ, ਜਦੋਂ ਉਹ ਇਸ ਸ਼ੱਕੀ ਦੇ ਨਾਲ ਸਿੱਝ ਰਹੇ ਸੀਗੇ, ਉਦੋਂ ਜਿਹੜਾ ਉਹ ਇੰਜਰਡ ਹੋਏ ਸੀਗੇ। 2 ਜਣੇ ਸੈਨ ਐਂਟੋਨੀਓ ਦੇ ਇਲਾਕਿਆਂ ਦੇ ਵਿੱਚ ਜਿਹੜੇ ਆ ਉਹ ਮ੍ਰਿਤਕ ਪਾਏ ਗਏ ਸੀਗੇ। ਉਹਨਾਂ ਦੇ ਬਾਰੇ ਵੀ ਕਿਹਾ ਜਾਂਦਾ ਕਿ ਉਹਨਾਂ ਦਾ ਵੀ ਸ਼ਾਇਦ ਸ਼ੇਨ ਜੇਮਸ ਦੇ ਨਾਲ ਕੋਈ ਤਾਲੁਕਾਤ ਜਿਹੜਾ ਉਹ ਹੋ ਸਕਦਾ ਹੈ। ਸ਼ੇਨ ਜੇਮਸ ਦੇ ਬਾਰੇ ਕਿਹਾ ਜਾਂਦਾ ਕਿ ਉਹ ਕਥਿਤ ਤੌਰ ਤੇ ਸ਼ੱਕੀ ਹੈ, ਪਰ ਜਿਹੜੀਆਂ ਸ਼ੂਟਿੰਗ ਦੀਆਂ ਵਾਰਦਾਤਾਂ ਵਾਪਰੀਆਂ ਨੇ ਉਹ 8 ਥਾਵਾਂ ਤੇ ਵਾਪਰੀਆਂ ਨੇ ਅਸਟਨ ਦੇ ਵਿੱਚ, ਜਿਨ੍ਹਾਂ ਦੇ ਵਿੱਚ 6 ਜਾਣੇ ਮਾਰੇ ਗਏ ਨੇ ਤੇ 3 ਇੰਜਰਡ ਨੇ, ਜਿਨ੍ਹਾਂ ਦੇ ਵਿੱਚੋਂ 2 ਪੁਲਿਸ ਮੁਲਾਜ਼ਮ ਨੇ। ਜੀ ਜੀ, ਕੁਛ ਕੁ ਆਪਾਂ ਇਕਨੋਮੀ ਨਾਲ ਰਿਲੇਟਡ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। S&P ਇੰਡੈਕਸ ਜੋ ਉਹਦੇ ਬਾਰੇ ਖਬਰ ਆ ਰਹੀ ਆ, JP ਮੋਰਗਨ ਦੇ ਜੋ ਗੁਰੂ ਆ ਚੀਫ, ਉਹ ਇਹ ਕਹਿ ਰਹੇ ਆ ਵੀ 23% ਦੇ ਕਰੀਬ ਇਹ ਪਲੰਜ ਕਰ ਜਾਊਗਾ ਮਿਡ ਆਫ 2024। ਤੇ ਕਹਿੰਦੇ ਵੀ US ਦੀ ਇਕਨੋਮੀ ਦੇ ਵਿੱਚ ਰਿਸੈਸ਼ਨ ਆ ਰਿਹਾ ਹੈਗਾ। S&P ਇੰਡੈਕਸ ਕਹਿੰਦੇ ਵੀ 23% ਟੰਬਲ ਕਰੂਗਾ, 3500 ਪੁਆਇੰਟ ਦੇ ਲਾਗੇ ਪਹੁੰਚੂਗਾ ਮਿਡ 2024। JP ਮੋਰਗਨ ਦੇ ਚਾਰਟਸ ਗੁਰੂ ਨੇ ਦੱਸਿਆ। ਜੇਸਨ ਹੰਟਰ ਜੋ ਬੈਂਕ ਦੇ ਹੈਡ ਆਫ ਟੈਕਨੀਕਲ ਸਟ੍ਰੈਟਜੀ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ US ਰਿਸੈਸ਼ਨ ਲਾਈਕਲੀ ਆ, ਇਹ ਵੈਰੀ ਲਾਈਕਲੀ ਆ ਵੀ ਆਊਗਾ ਹੀ ਆਊਗਾ। ਸੋ ਇੱਕ ਵਾਰੀ ਫੇਰ ਆਪਾਂ ਸਰੋਤਿਆਂ ਨੂੰ ਦੱਸਦੀ ਜਾਈਏ, ਬਹੁਤ ਸਾਰੇ ਜਿਹੜੇ ਇਕਨੋਮਿਸਟ ਆ ਉਹ ਆਪਣੇ ਆਪਣੇ ਜਿਹੜੇ ਵਿਊ ਪੁਆਇੰਟ ਦਿੰਦੇ ਰਹਿੰਦੇ ਆ। ਅੱਜ ਦੀ ਯਾਹੂ ਦੀ ਫਾਈਨੈਂਸ ਜੋ ਨਿਊਜ਼ ਆ ਉਹਦੇ ਵਿੱਚ JP ਮੋਰਗਨ ਦੇ ਜੋ ਇਹ ਟੈਕਨੀਕਲ ਸਟ੍ਰੈਟਜੀ ਦੇ ਹੈਡ ਹੈਗੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਪਈ ਕੈਸ਼ ਤੇ ਟ੍ਰੇਜਰੀ ਬੌਂਡਸ ਜਿਹੜੇ ਆ ਇਹ ਸੇਫ ਬੈਟਸ ਆ। ਸੋ ਜਿਨ੍ਹਾਂ ਦੇ ਉਦਾਂ ਹੀ ਆਪਾਂ ਕਹਾਵਤ ਸੁਣਦੇ ਹੀ ਹੁੰਦੇ ਆ ਵੀ ਕੈਸ਼ ਇਜ਼ ਕਿੰਗ। ਸੋ ਜਿਹੜੇ ਵੀ ਕਿਸੇ ਕੋਲ ਕੈਸ਼ ਰਹੂਗਾ ਜਾਂ ਟ੍ਰੇਜਰੀ ਦੇ ਬੌਂਡਸ ਰਹੂਗੇ ਉਹ ਬੈਟਰ ਰਹੂਗੇ। ਸੋ ਇਹ ਸਾਰੇ ਜਾਣੇ ਜਿਹੜੇ ਧਿਆਨ ਰੱਖੋ। ਕਹਿੰਦੇ ਵੀ ਸਟਾਕ ਮਾਰਕੀਟ ਬਾਈ ਮਿਸਟੇਕ ਪ੍ਰਾਈਸ ਕਰ ਰਹੀ ਆ ਸੌਫਟ ਲੈਂਡਿੰਗ ਦੇ ਵਿੱਚ, ਇਹ ਕੁਝ ਵਾਪਰਨਾ ਨਹੀਂ ਚਾਹੀਦਾ ਹੈਗਾ। ਪਰ ਵਾਲ ਸਟਰੀਟ ਦੇ ਸਟ੍ਰੈਟਜਿਸਟ ਕਈ ਡਿਵਾਈਡਡ ਆ ਇਹਦੇ ਉੱਤੇ, ਉਹ ਮਾਰਕੀਟ ਵਿੱਚ ਕਿੱਧਰ ਨੂੰ ਜਾ ਰਹੀ ਹੈਗੀ ਆ। RBC ਦੇ ਜਿਹੜੇ ਹੈਡ ਆ US ਇਕੁਇਟੀ ਸਟ੍ਰੈਟਜੀ ਦੇ ਲੋਰੀ ਕੈਲਵਾਸੀਨਾ, ਉਹਨਾਂ ਨੇ ਇਹ ਕਿਹਾ ਆ ਵੀ S&P ਇੰਡੈਕਸ 5300 ਪੁਆਇੰਟ ਨੂੰ ਅਗਲੇ ਸਾਲ ਹਿੱਟ ਕਰੂਗਾ, ਪਰ JP ਮੋਰਗਨ ਵਾਲੇ ਇਸ ਤਰ੍ਹਾਂ ਜਿਹੜੇ ਕਹਿ ਰਹੇ ਹੈਗੇ ਆ। ਸੋ ਵੱਖ-ਵੱਖ ਇਕਨੋਮਿਸਟ ਜਿਹੜੇ ਆ ਉਹ ਵੱਖ-ਵੱਖ ਆਪਣਾ ਵਿਊ ਪੁਆਇੰਟ ਦੇ ਰਹੇ ਆ, ਪਰ ਆਪਾਂ ਸਾਰੇ ਜਿਹੜੇ ਆਰਡੀਨਰੀ ਲੋਕ ਆ, ਤੁਸੀਂ ਦੇਖ ਰਹੇ ਆ ਕਿ ਕਿੰਨੀ ਮਹਿੰਗਾਈ ਹੈਗੀ ਆ ਅੱਜ ਦੀ ਡੇਟ ਦੇ ਵਿੱਚ। ਆਲਰੇਡੀ ਲੇ ਆਫ ਬਹੁਤ ਸਾਰੀਆਂ ਕੰਪਨੀਆਂ ਸ਼ੁਰੂ ਹੋਈ ਆ। ਟੈਕਨੋਲੋਜੀ ਸੈਕਟਰ ਦੇ ਵਿੱਚ 2023 ਸਾਲ ਦੇ ਵਿੱਚ 2022 ਨਾਲੋਂ ਜ਼ਿਆਦਾ ਲੇ ਆਫ ਹੋ ਚੁੱਕੀਆਂ ਹੈਗੀਆਂ ਆ। ਆਪਣੇ ਟਰੱਕਿੰਗ ਇੰਡਸਟਰੀ 'ਚ ਬਹੁਤ ਭੈਣ ਭਾਈ ਹੈਗੇ ਆ, ਉਹਨਾਂ ਨੂੰ ਵੀ ਪਤਾ ਹੀ ਆ ਵੀ ਕਿੱਦਾਂ ਜਿਹੜੀ ਆ ਉਹਨਾਂ ਦੀ ਇਕਨੋਮੀ ਚੱਲ ਰਹੀ ਆ। ਇਸੇ ਤਰ੍ਹਾਂ ਜੇ ਹੋਰ ਸਮਾਲ ਬਿਜ਼ਨੈਸਿਸ, ਗਰੋਸਰੀ ਸਟੋਰ, ਗੈਸ ਸਟੇਸ਼ਨ, ਇਦਾਂ ਦੇ ਬਿਜ਼ਨਸ ਵਿੱਚ ਆ, ਉਹਨਾਂ ਦੀਆਂ ਜਿਹੜੀਆਂ ਸੇਲਸ ਵੀ ਆ ਪਿਛਲੇ ਸਾਲ ਨਾਲੋਂ 35-40% ਘੱਟ ਹੈਗੀਆਂ ਆ। ਕੋਈ ਹੋਊਗਾ 100 ਚੋਂ 1 ਜਾਂ 2 ਜਿਹਦੀ ਸਟੇਬਲ ਹੋਊਗੀ, ਨਹੀਂ ਤਾਂ ਆਮ ਕਿਸੇ ਨੂੰ ਪੁੱਛ ਕੇ ਦੇਖ ਲਓ। ਹਾਂ, ਅਗਲਾ ਝੂਠ ਬੋਲ ਜਾ, ਡਿਫਰੈਂਟ ਸਟੋਰੀ ਆ, ਪਰ ਰਿਐਲਿਟੀ ਦੇ ਵਿੱਚ ਇਹ ਕੁਝ ਜਿਹੜਾ ਵਾਪਰ ਰਿਹਾ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ ਆਸਟ੍ਰੇਲੀਆ ਦਾ। ਆਸਟ੍ਰੇਲੀਆ ਤੋਂ ਇੱਕ ਬੜੀ ਮੰਦਭਾਗੀ ਖਬਰ ਜਿਹੜੀ ਉਹ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਇੱਕ ਜਿਹੜਾ ਪੰਜਾਬੀ ਨੌਜਵਾਨ ਆ ਉਹ ਸੜਕ ਹਾਦਸੇ ਦਾ
ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਦੱਖਣੀ ਪੱਛਮੀ ਮੈਲਬੌਰਨ ਦੇ ਵਿੱਚ 26 ਸਾਲਾ ਭਾਰਤੀ ਨੌਜਵਾਨ ਦੀ ਕਾਰ ਹਾਦਸੇ ਦੇ ਵਿੱਚ ਮੌਤ ਹੋਈ ਹੈ। ਖੁਸ਼ਦੀਪ ਸਿੰਘ ਸੋਮਵਾਰ ਰਾਤ ਨੂੰ ਕਰੀਬ 11:15 ਤੇ ਪਾਮਰਸ ਰੋਡ ਤੇ ਗੱਡੀ ਚਲਾ ਰਿਹਾ ਸੀ, ਜਦੋਂ ਕਿ ਉਸ ਦੀ ਗੱਡੀ ਕਈ ਪਲਟੀਆਂ ਖਾ ਗਈ। ਐਮਰਜੈਂਸੀ ਸੇਵਾਵਾਂ ਦੇ ਤੁਰੰਤ ਪਹੁੰਚਣ ਦੇ ਬਾਵਜੂਦ ਉਸ ਦੀ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ। ਹਾਦਸੇ ਦਾ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਾਤਕ ਹਾਦਸੇ ਨੇ ਮਰਹੂਮ ਦੀ ਪਤਨੀ ਜਪਨੀਤ ਕੌਰ, ਜੋ ਕਿ ਪਿਛਲੇ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ, ਉਸ ਨੂੰ ਵੱਡਾ ਝਟਕਾ ਲੱਗਿਆ। ਉਹ ਆਪਣੇ ਪਤੀ ਦੀ ਲਾਸ਼ ਨੂੰ ਘਰ ਵਾਪਸ ਭੇਜਣ ਦੇ ਲਈ ਫੰਡ ਜਟਾਉਣ ਵਾਸਤੇ ਸਹਾਇਤਾ ਦੀ ਮੰਗ ਕਰ ਰਹੀ ਹੈ। ਉਸਨੇ GoFundMe ਪੇਜ ਤੇ ਪੋਸਟ ਕੀਤਾ ਹੈ, ਮੇਰੇ ਕੋਲ ਜੋ ਇਸ ਸਮੇਂ ਲੋੜੀਂਦਾ ਪੈਸਾ ਉਹ ਨਹੀਂ ਹੈ, ਇਸ ਕਰਕੇ ਮੇਰੀ ਮਦਦ ਕਰੋ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਪੰਜਾਬ ਤੋਂ ਆਸਟ੍ਰੇਲੀਆ ਦੇ ਵਿੱਚ ਸੁਨਹਿਰੇ ਭਵਿੱਖ ਦੀ ਆਸ ਦੇ ਵਿੱਚ ਆਇਆ ਸੀ, ਪਰ ਇੱਕ ਸੜਕ ਹਾਦਸੇ ਦੇ ਵਿੱਚ ਇਹਦੀ ਕਾਰ ਜਿਹੜੀ ਆ ਉਹ ਬੇਕਾਬੂ ਹੋ ਗਈ। ਜਾਂ ਹਾਦਸੇ ਦੇ ਪਿੱਛੇ ਕਾਰਨ ਕੀ ਰਹੇ ਨੇ, ਇਹਦੇ ਬਾਰੇ ਪਤਾ ਨਹੀਂ ਹੈ, ਪਰ ਇਸ ਹਾਦਸੇ ਨੇ ਇਸ ਨੌਜਵਾਨ ਦੀ ਜਿਹੜੀ ਆ ਉਹ ਜਾਨ ਲੈ ਲਈ ਹੈ। ਖੁਸ਼ਦੀਪ ਸਿੰਘ ਨਾਂ ਦਾ ਇਹ ਨੌਜਵਾਨ ਜਿਹੜਾ ਉਹ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ। ਹਲੇ ਪੰਜਾਬ ਦੇ ਵਿੱਚੋਂ ਕਿਸ ਥਾਂ ਤੋਂ ਇਹ ਬਿਲੋਂਗ ਕਰਦਾ ਸੀ, ਪੰਜਾਬ ਦੇ ਕਿਹੜੇ ਪਿੰਡ ਤੋਂ ਸੀ, ਕਿਹੜੇ ਜ਼ਿਲ੍ਹੇ ਤੋਂ ਸੀ, ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਹਾਸਲ ਨਹੀਂ ਹੋ ਸਕੀ। ਜੀ ਅਗਲੀ ਖਬਰ ਰੀਅਲ ਸਟੇਟ ਦੇ ਨਾਲ ਸਾਂਝੀ ਕਰੀਏ। ਬਹੁਤ ਵਾਰ ਸਾਨੂੰ ਸਰੋਤੇ ਕਹਿ ਦਿੰਦੇ ਆ ਵੀ ਜੀ ਤੁਸੀਂ ਖਬਰ ਨੈਗੇਟਿਵ ਦੇ ਦਿੰਦੇ ਆ ਜਾਂ ਇਦਾਂ ਦੀ ਆ। ਸੋ ਹਰ ਇੱਕ ਏਰੀਏ ਦੇ ਵਿੱਚ ਜਿਹੜਾ ਰੀਅਲ ਸਟੇਟ ਦਾ ਆ ਉਹ ਡਿਫਰੈਂਟ ਹੋ ਸਕਦਾ ਆ। ਕਿਤੇ ਪ੍ਰਾਈਸਿਸ ਅਪ ਤਾਂ ਨਹੀਂ ਮੈਨੂੰ ਲੱਗਦਾ ਕਿਤੇ ਵੀ ਜਾ ਰਹੀਆਂ, ਸਟੇਬਲ ਆ, ਜਾਂ ਕਿਤੇ ਕਾਫੀ ਡਾਊਨ ਜਾ ਰਹੀਆਂ। ਅੱਜ ਮੈਂ ਤੁਹਾਡੇ ਨਾਲ ਸੈਨ ਫਰਾਂਸਿਸਕੋ ਦੀ ਖਬਰ ਸਾਂਝੀ ਕਰੂੰਗਾ। ਨਿਊਜ਼ ਵੀਕ ਨੇ ਅੱਜ ਇਹ ਸਟੋਰੀ ਰਨ ਕੀਤੀ ਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਹਾਈ ਐਂਡ ਘਰ ਆ ਉਹਨਾਂ ਦੀ ਸਿਚੁਏਸ਼ਨ ਇਸ ਟਾਈਮ ਬਹੁਤ ਬੁਰੀ ਆ। ਇੰਨੀ ਬੁਰੀ ਆ ਵੀ ਇੱਕ ਘਰ 20 ਮਿਲੀਅਨ ਦਾ ਸੇਲ ਤੇ ਲੱਗਾ ਸੀ, 19 ਮਿਲੀਅਨ 9,95,000 ਦਾ ਰਸ਼ੀਅਨ ਹਿਲਸ ਦੇ ਬਹੁਤ ਅਮੀਰ ਏਰੀਆ ਗਿਣਿਆ ਜਾਂਦਾ ਸੈਨ ਫਰਾਂਸਿਸਕੋ ਦਾ, ਤੇ ਉਹ ਘਰ 9 ਮਿਲੀਅਨ 9,90,000 ਦਾ ਵਿਕਿਆ। 10 ਮਿਲੀਅਨ ਡਾਲਰ ਦੀ ਪ੍ਰਾਈਸ ਜਿਹੜੀ ਆ ਉਹਦੀ ਘੱਟ ਤੇ ਉਹ ਵਿਕਿਆ। ਸੋ 20 ਮਿਲੀਅਨ ਵਾਲਾ ਘਰ 10 ਮਿਲੀਅਨ ਚ ਵਿਕਿਆ ਹੈਗਾ ਆ। ਇਹ ਸੈਨ ਫਰਾਂਸਿਸਕੋ ਚ ਅੱਜ ਦੀ ਜਿਹੜੀ ਸਿਚੁਏਸ਼ਨ ਆ। ਇਸ ਤੋਂ ਬਿਨਾਂ ਵੀ ਹੋਰ ਜੋ ਉੱਥੇ ਦੇ ਮਹਿੰਗੇ ਏਰੀਏ ਦੇ ਵਿੱਚ ਘਰ ਆ, ਕਹਿੰਦੇ ਵੀ ਉਹਨਾਂ ਦੀਆਂ ਲੱਖਾਂ ਡਾਲਰਾਂ ਦੇ ਕਰੀਬ ਕੀਮਤਾਂ ਘਟ ਗਈਆਂ ਹੈਗੀਆਂ ਆ। ਜੋ realtor.com ਦਾ ਜਿਹੜਾ ਵੈਬਸਾਈਟ ਆ ਉਹਦੇ ਉੱਤੇ ਰੀਅਲ ਡੀਲ ਦੇ ਉੱਤੇ ਵੀ ਇਹ ਦੱਸਿਆ ਗਿਆ ਹੈਗਾ। ਸੈਨ ਫਰਾਂਸਿਸਕੋ ਮੋਸਟਲੀ ਕਹਿੰਦੇ ਰਿਪਰੈਜ਼ੈਂਟ ਕਰਦਾ ਯੂਐਸ ਦੀ ਹਾਊਸਿੰਗ ਮਾਰਕੀਟ ਨੂੰ, ਜਿਹੜੀ ਬ੍ਰੌਡਰ ਆ ਜੇ ਵੱਡੇ ਲੈਵਲ ਤੇ ਦੇਖਿਆ ਜਾਵੇ। ਤੇ ਉੱਥੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਸੈਨ ਫਰਾਂਸਿਸਕੋ ਸ਼ਹਿਰ 'ਚ ਬਹੁਤ ਬੈਡ ਆ। ਐਗਜ਼ਾਮਪਲ ਤੁਸੀਂ ਇਸ ਘਰ ਤੋਂ ਦੇਖ ਸਕਦੇ ਹੋ। ਪਰ ਦੂਸਰੇ ਪਾਸੇ ਜਿਹੜਾ 30 ਸਾਲਾਂ ਦਾ ਮੌਰਗੇਜ ਰੇਟ ਆ ਉਹ 8.5 ਤੋਂ ਘਟ ਕੇ 7% ਦੇ ਕਰੀਬ ਆਲਮੋਸਟ ਪਹੁੰਚ ਗਿਆ ਤੇ ਕਹਿੰਦੇ 14% ਲੋਕਾਂ ਨੇ ਹੁਣ ਰੀਫਾਈਨਾਂਸ ਕਰਨਾ ਵੀ ਜਿਹੜਾ ਆ ਸ਼ੁਰੂ ਕਰ ਦਿੱਤਾ ਹੈਗਾ ਆ। ਫੈਨੀ ਮੇ ਜਿਹੜੀ ਆ ਇਹ ਗਵਰਨਮੈਂਟ ਦੀ ਜਿੱਥੋਂ ਤੁਸੀਂ ਲੋਨ ਲੈਂਦੇ ਹੈਗੇ ਆ ਏਜੰਸੀ ਆ, ਉਹਨਾਂ ਨੇ ਇਹ ਕਿਹਾ ਆ ਵੀ ਬਾਟਮ ਆਊਟ ਹੋ ਸਕਦਾ 2024 ਦੇ ਸ਼ੁਰੂਆਤ ਦੇ ਵਿੱਚ ਹੋਵੇ। ਰੀਅਲ ਸਟੇਟ ਦੀਆਂ ਜਿਹੜੀਆਂ ਪ੍ਰਾਈਸਿਸ ਆ, ਇਹ ਕੁਝ ਜਿਹੜਾ ਆ ਇਹ ਰੀਅਲ ਸਟੇਟ 'ਚ ਅੱਜ ਦੀ ਡੇਟ 'ਚ ਵਾਪਰਿਆ। ਇਹ ਮੈਂ ਸਿਟੀ ਆਫ ਸੈਨ ਫਰਾਂਸਿਸਕੋ ਦੀ ਖਬਰ ਸਾਂਝੀ ਕੀਤੀ ਆ। ਹੋ ਸਕਦਾ ਤੁਸੀਂ ਕਿਸੇ ਹੋਰ ਸ਼ਹਿਰ 'ਚ ਹੋਵੋ, ਉੱਥੇ ਜਿਹੜੀ ਸਿਚੁਏਸ਼ਨ ਡਿਫਰੈਂਟ ਹੋਵੇ, ਪਰ ਸੈਨ ਫਰਾਂਸਿਸਕੋ ਤੁਹਾਨੂੰ ਪਤਾ ਹੈ ਵੀ ਇੱਕ ਟਾਈਮ ਤੇ ਇਦਾਂ ਦੀ ਸਿਚੁਏਸ਼ਨ ਹੋਈ ਸੀ ਤੇ ਉੱਥੇ ਨਾ ਕਿਸੇ ਨੂੰ ਅਪਾਰਟਮੈਂਟ ਲੱਭਦੀ ਸੀ ਤੇ ਨਾ ਕਿਸੇ ਨੂੰ ਘਰ ਲੱਭਦਾ ਸੀ। ਤੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਘਰ ਦੀ ਪ੍ਰਾਈਸ ਆ ਟੋਟਲੀ 10 ਮਿਲੀਅਨ ਡਾਲਰ ਜਿਹੜੀ ਆ ਉਹ ਡਿੱਗ ਗਈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਇਸ ਵੇਲੇ ਇੰਡੋਨੇਸ਼ੀਆ ਤੋਂ ਆ ਰਹੀ ਹੈ। ਇੰਡੋਨੇਸ਼ੀਆ ਦੇ ਵਿੱਚ ਮਾਊਂਟ ਮਰਾਪੀ ਦੇ ਵਿੱਚ ਜਵਾਲਾਮੁਖੀ ਫਟ ਗਿਆ ਤੇ ਪਰਬਤ ਰੋਹੀਆਂ ਦੇ ਵਿੱਚੋਂ ਕਈ ਇਸ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਉਹਦਾ ਸ਼ਿਕਾਰ ਹੋ ਗਏ, ਉਹ ਉਸ ਦੀ ਲਪੇਟ ਦੇ ਵਿੱਚ ਆ ਗਏ ਤੇ ਹੁਣ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੱਧ ਕੇ 23 ਹੋਣ ਦਾ ਖਦਸ਼ਾ ਹੈ। ਪਹਿਲਾਂ 11 ਪਰਬਤ ਰੋਹੀਆਂ ਦੀ ਮੌਤ ਦੇ ਬਾਰੇ ਪੁਸ਼ਟੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ 50 ਤੋਂ ਵੱਧ ਜਿਹੜੇ ਪਰਬਤ ਰੋਹੀ ਆ ਉਹਨਾਂ ਨੂੰ ਬਚਾ ਲਿਆ ਗਿਆ ਸੀਗਾ। ਪਤਾ ਲੱਗਿਆ ਕਿ ਇਹ ਜਿਹੜਾ ਧਮਾਕਾ ਲੰਘੇ ਦਿਨੀ ਮੰਗਲਵਾਰ ਨੂੰ ਹੋਇਆ ਸੀਗਾ ਤੇ ਦੂਜਾ ਧਮਾਕਾ ਸੀਗਾ ਜਿਹਦੇ ਵਿੱਚ ਅਸਮਾਨ ਦੇ ਵਿੱਚ 800 ਮੀਟਰ ਤੱਕ ਸਵਾਹ ਦੀ ਇੱਕ ਮੋਟੀ ਜਿਹੜੀ ਪਰਤ ਆ ਉਹ ਛਾ ਗਈ ਸੀ, ਜਿਸ ਦੇ ਨਾਲ ਜਿਹੜੇ ਖੋਜ ਮੁਹਿੰਮ ਜਿਹੜੀ ਸੀਗੀ ਉਹਨੂੰ ਰੋਕਣਾ ਪਿਆ ਸੀਗਾ। ਤੇ ਹੁਣ ਜਿਹੜੇ ਉੱਥੋਂ ਦੇ ਅਧਿਕਾਰੀ ਨੇ ਉਹ ਦੱਸ ਰਹੇ ਨੇ ਕਿ ਸਾਨੂੰ ਖਦਸ਼ਾ ਹੈ ਕਿ ਸ਼ਾਇਦ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਪਹਿਲਾਂ ਇਹਨਾਂ ਨੇ 11 ਪਰਬਤ ਰੋਹੀਆਂ ਦੀ ਮੌਤ ਬਾਰੇ ਪੁਸ਼ਟੀ ਕੀਤੀ ਸੀ, ਪਰ ਉਸ ਤੋਂ ਬਾਅਦ ਹੁਣ 12 ਲਾਸ਼ਾਂ ਹੋਰ ਬਰਾਮਦ ਹੋਈਆਂ ਨੇ ਪਰਬਤ ਰੋਹੀਆਂ ਦੀ, ਜਿਸ ਤੋਂ ਬਾਅਦ
23 ਗਿਣਤੀ ਵੱਧ ਕੇ ਹੋ ਗਈ ਹੈ ਮਰਨ ਵਾਲਿਆਂ ਦੀ। ਤੇ ਹੁਣ ਅਥਾਰਟੀਜ਼ ਦਾ ਕਹਿਣਾ ਇਹ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿੰਨੇ ਵੀ ਪਰਬਤਰੋਹੀ ਨੇ ਉਹ ਜਾਂਦੇ ਨੇ ਤਾਂ ਉਹ ਪਹਿਲਾਂ ਅਜਿਹੀਆਂ ਘਟਨਾਵਾਂ ਜਾਂ ਤਾਪਮਾਨ ਦਾ ਖਿਆਲ ਜ਼ਰੂਰ ਰੱਖਣ ਜਾਂ ਉਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਣ ਜਿਨ੍ਹਾਂ ਕਰਕੇ ਇਹੋ ਜਿਹੀਆਂ ਸਥਿਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਸੋ ਹਾਈਕਰਸ ਦੇ ਲਈ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਹੁਣ ਨਵੀਆਂ ਚੇਤਾਵਨੀਆਂ ਇੰਡੋਨੇਸ਼ੀਆ ਦੇ ਵਿੱਚ ਖਾਸ ਕਰਕੇ ਮਾਊਂਟ ਮਰਾਪੀ ਦੇ ਵਿੱਚ ਇਹ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ। ਜੀ ਜੀ ਅਗਲੀ ਖਬਰ ਵੱਲ ਚਲੀਏ ਤੇ ਮੈਕਡੋਨਲਡ ਦੇ ਨਾਲ ਇਹ ਇੱਕ ਗੁੱਡ ਖਬਰ ਆਈ ਆ। ਈਵਨ ਦੋ ਮੈਕਡੋਨਲਡ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਕਾਫੀ ਵਧੀਆ ਆ। ਕਹਿੰਦੇ ਵੀ ਉਹ ਹੋ ਸਕਦਾ ਹੈ ਵੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹਦੇ 'ਚ ਵੀ ਹਿੱਟ ਕਰਨ, ਕਿਉਂਕਿ ਬਹੁਤ ਸਾਰੇ ਆਮ ਜਿਹੜੇ ਲੋਕ ਆ ਉਹ ਮੈਕਡੋਨਲਡ ਤੋਂ ਜਿਹੜਾ ਫੂਡ ਖਾਂਦੇ ਹੈਗੇ ਆ ਤੇ $16 ਦੇ ਕਰੀਬ ਉਹਨਾਂ ਦਾ ਜਿਹੜਾ ਮੀਲ ਹੋ ਗਿਆ ਹੈਗਾ। ਪਰ ਮੈਕਡੋਨਲਡ ਨੇ ਅੱਜ ਇਹ ਦੱਸਿਆ ਵੀ ਉਹ 9,000 ਦੇ ਕਰੀਬ ਨਵੇਂ ਰੈਸਟੋਰੈਂਟ ਖੋਲਣ ਜਾ ਰਹੇ ਆ ਤੇ 100 ਮਿਲੀਅਨ ਲਾਇਲਟੀ ਮੈਂਬਰਸ ਨੂੰ ਐਡ ਕਰਨਗੇ ਸਨ 2027 ਤੱਕ। ਸੋ ਇੱਕ ਬਹੁਤ ਵੱਡਾ ਨੰਬਰ ਹੈਗਾ ਆ। 8800 ਦੇ ਕਰੀਬ ਐਗਜ਼ੈਕਟ ਲੋਕੇਸ਼ਨ ਉਹ ਖੋਲਣ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ 2027 ਤੱਕ। ਸੋ 3 ਸਾਲਾਂ ਦੇ ਵਿੱਚ ਇੰਨੀ ਵੱਡੀ ਜਿਹੜੀ ਆ ਉਹਨਾਂ ਦੀ ਐਕਸਪੈਂਸ਼ਨ ਹੋਊਗੀ। ਕਹਿੰਦੇ ਵੀ 2024 ਦੇ ਵਿੱਚ ਮੈਕਡੋਨਲਡ ਪ੍ਰੋਜੈਕਟ ਕਰ ਰਿਹਾ ਵੀ ਉਹਨਾਂ ਦੇ ਨਵੇਂ ਜਿਹੜੇ ਰੈਸਟੋਰੈਂਟ ਆ ਉਹਦੀ ਗਰੋਥ 4% ਹੋਊਗੀ। 2% ਜਿਹੜੀ ਨੈਕਸਟ ਈਅਰ ਸਿਸਟਮੈਟਿਕ ਸੇਲਸ ਗਰੋਥ ਹੋਊਗੀ ਤੇ 2024 ਤੋਂ ਬਾਅਦ 4 ਤੋਂ ਲੈ ਕੇ 5% ਤੱਕ ਜਿਹੜੀ ਉਹਨਾਂ ਦੀ ਗਰੋਥ ਹੋਊਗੀ। 2024 ਦੇ ਵਿੱਚ ਕੰਪਨੀ ਵਾਲੇ ਐਂਟੀਸਪੇਟ ਕਰ ਰਹੇ ਵੀ $2.5 ਬਿਲੀਅਨ ਉਹ ਕੈਪੀਟਲ ਤੇ ਐਕਸਪੈਂਡ ਕਰੂਗੇ। ਐਕਸਪੈਂਡੀਚਰ ਹੋਊਗਾ ਉਹਨਾਂ ਦਾ ਕੈਪੀਟਲ ਦਾ 2.2 ਬਿਲੀਅਨ ਤੋਂ ਲੈ ਕੇ 2.4 ਬਿਲੀਅਨ ਤੱਕ 2023 ਚ ਤੇ ਇਸ ਤੋਂ ਬਾਅਦ ਫਿਰ 2025 ਤੋਂ ਲੈ ਕੇ 2027 ਤੱਕ ਹੋਰ ਵੀ ਜਿਹੜਾ ਉਹਨਾਂ ਦਾ ਕੈਪੀਟਲ ਐਕਸਪੈਂਡੀਚਰ ਆ ਉਹ 300 ਤੋਂ ਲੈ ਕੇ $500 ਮਿਲੀਅਨ ਤੱਕ ਵਧੂਗਾ। ਸੋ 2027 ਤੱਕ ਮੈਕਡੋਨਲਡ ਦੀ ਜਿਹੜੀ ਗਲੋਬਲ ਫੁੱਟਪ੍ਰਿੰਟ ਆ 50,000 ਦੇ ਕਰੀਬ ਲੋਕੇਸ਼ਨ ਹੋ ਜਾਣਗੀਆਂ। ਸੋ ਟੋਟਲ ਦੁਨੀਆ ਦੇ ਵਿੱਚ 50,000 ਦੇ ਕਰੀਬ ਮੈਕਡੋਨਲਡ ਦੀਆਂ ਲੋਕੇਸ਼ਨਸ 2027 ਦੇ ਐਂਡ ਤੱਕ ਹੋਣਗੀਆਂ। ਜੇ ਇਹਦਾ ਕੰਪੈਰੀਜ਼ਨ ਆਪਾਂ ਸਟਾਰਬਕਸ ਨਾਲ ਕਰਦੇ ਜਾਈਏ, ਸਟਾਰਬਕਸ ਦੇ ਕੋਲ ਆਲਰੇਡੀ ਉਹ ਕਹਿ ਰਹੇ ਆ ਵੀ 55,000 ਦੇ ਕਰੀਬ ਉਹਨਾਂ ਦੀਆਂ ਲੋਕੇਸ਼ਨਸ ਹੋਣਗੀਆਂ 2030 ਤੱਕ। ਕਰੰਟਲੀ ਉਹਨਾਂ ਦੇ ਕੋਲ 38,000 ਦੇ ਕਰੀਬ ਆ। ਸੋ ਸਟਾਰਬਕਸ ਮੈਕਡੋਨਲਡ ਨਾਲੋਂ ਵੀ ਤੇਜ਼ੀ ਦੇ ਨਾਲ ਜਿਹੜਾ ਆ ਉਹ ਵੱਧ ਰਿਹਾ ਹੈਗਾ। ਸੋ ਮੈਕਡੋਨਲਡ ਨੇ ਕਿਹਾ ਵੀ 900 ਲੋਕੇਸ਼ਨਸ ਉਹ USA ਦੇ ਵਿੱਚ ਖੋਲਣਗੇ ਤੇ 1900 ਦੇ ਕਰੀਬ ਜਿਹੜੇ ਲੋਕੇਸ਼ਨਸ ਆ ਉਹ ਵੱਖ-ਵੱਖ ਹੋਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਅੰਡਰ ਉਹਨਾਂ ਦੇ ਖੋਲੇ ਜਾਣਗੇ। ਜਿਹੜੇ ਮੁਲਕ ਹੈਗੇ ਫਰਾਂਸ, ਕੈਨੇਡਾ, ਆਸਟ੍ਰੇਲੀਆ, ਇਹਨਾਂ ਮੁਲਕਾਂ ਦੇ ਵਿੱਚ ਖੋਲੇ ਜਾਣਗੇ। ਇਸ ਤੋਂ ਬਿਨਾਂ ਚਾਈਨਾ ਦੇ ਵਿੱਚ ਵੀ ਉਹ ਨਵੇਂ ਜਿਹੜੀ ਲੋਕੇਸ਼ਨਸ ਆ ਉਹ ਖੋਲਣ ਜਾ ਰਹੇ ਹੈਗੇ ਆ। ਸੋ ਇਹ ਮੈਕਡੋਨਲਡ ਕੰਪਨੀ ਵੱਲੋਂ ਇੱਕ ਗੁੱਡ ਖਬਰ ਆਈ ਆ ਵੀ ਉਹ ਵੱਖ-ਵੱਖ ਮੁਲਕਾਂ ਦੇ ਵਿੱਚ 9,000 ਤੋਂ ਵੱਧ ਲੋਕੇਸ਼ਨਸ ਖੋਲਣ ਜਾ ਰਹੇ ਆ। ਪਰ ਹੁਣ ਇਹ ਨਾ ਸੋਚਿਓ ਵੀ ਉਹ ਸ਼ਾਇਦ ਉੱਥੇ ਬੰਦਿਆਂ ਦੀ ਬਹੁਤ ਜ਼ਿਆਦਾ ਇੰਪਲਾਇਮੈਂਟ ਹੋਊਗੀ। ਉਹ ਆਰਟੀਫਿਸ਼ੀਅਲ ਇੰਟੈਲੀਜੈਂਸ, ਕਲਾਊਡ ਟੈਕਨੋਲੋਜੀ, ਰੋਬੋਟਸ ਵਗੈਰਾ ਯੂਜ਼ ਕਰਨਗੇ ਬਹੁਤ ਸਾਰੀਆਂ ਨਵੀਆਂ ਲੋਕੇਸ਼ਨ 'ਚ। ਆਫ ਕੋਰਸ ਕੁਝ ਬੰਦੇ ਦਾ ਕੰਮ ਕਰੂਗੇ ਪਰ ਮੈਜੋਰਟੀ ਦੇ ਵਿੱਚ ਉਹ ਰੋਬੋਟਸ ਵਗੈਰਾ ਨੂੰ ਯੂਜ਼ ਕਰਨਗੇ। ਅਲਫਾਬੈਟ ਦੇ CEO ਸੁੰਦਰ ਪਿਚਈ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਮੈਕਡੋਨਲਡ ਵਾਲੇ ਆਰਟੀਫਿਸ਼ੀਅਲ ਇੰਟੈਲੀਜੈਂਟ, ਕਲਾਊਡ ਟੈਕਨੋਲੋਜੀ, ਐਜ ਕੰਪਿਊਟਿੰਗ ਟੂਲਸ ਵਗੈਰਾ ਇਹ ਸਾਰੇ ਯੂਜ਼ ਕਰਨ ਜਾ ਰਹੇ ਆ ਬਹੁਤ ਵੱਡੀ ਸਕੇਲ ਤੇ। ਜੀ ਹਰਜੋਤ ਸਿੰਘ ਜੀ, ਆਪਣਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਦਾ ਸਮਾਂ ਜੀ ਸਮਾਪਤੀ ਵਾਲਾ ਜੀ ਤੇ ਅਗਲੀ ਪੇਸ਼ਕਸ਼ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਮਲਿਸਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ ਤੇ ਉਸ ਤੋਂ ਉਪਰੰਤ ਤੁਸੀਂ ਪ੍ਰੋਗਰਾਮ ਸੁਣੋਗੇ ਪੰਜਾਬੀ ਰੇਡੀਓ USA ਤੇ ਨਜ਼ਰੀਏ ਤੋਂ ਬਾਅਦ 1 ਵਜੇ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ। 2:30 ਵਜੇ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ ਜਿਹੜਾ ਤੁਸੀਂ ਜਿਹਦੇ ਵਿੱਚ ਮੈਟਰੀਮੋਨੀਅਲ ਦੀ ਐਡ ਤੁਸੀਂ ਦੇ ਸਕਦੇ ਹੋ। ਹਰ ਇੱਕ ਪ੍ਰੋਫਾਈਲ ਨੂੰ ਇੱਕ ਫੋਨ ਨੰਬਰ ਆ ਜਿਹੜਾ ਉਹ ਅਸਾਈਨ ਕੀਤਾ ਜਾਂਦਾ। ਹਰ ਇੱਕ ਪ੍ਰੋਫਾਈਲ ਨੂੰ ਇੱਕ ਬਾਕਸ ਨੰਬਰ ਆ, ਬਾਕਸ ਨੰਬਰ ਦੱਸ ਕੇ ਤੁਸੀਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਉਸ ਤੋਂ ਬਾਅਦ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ 3 ਵਜੇ ਮਿਲਾਂਗੇ ਅਸੀਂ। 3 ਵਜੇ ਤੋਂ ਲੈ ਕੇ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸਾਥ ਤੇ 4 ਤੋਂ ਲੈ ਕੇ 5:30 ਤੱਕ ਬਲਵਿੰਦਰ ਕੌਰ ਜੀ ਆਪਣਾ ਪ੍ਰੋਗਰਾਮ ਲੈ ਕੇ ਆਉਂਦੇ ਨੇ। 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪਾਂ ਕੈਲੀਫੋਰਨੀਆ ਦੀ ਇਕੋਨਮੀ, ਕੈਲੀਫੋਰਨੀਆ ਦੇ ਵਿੱਚ ਬਿਜ਼ਨਸ, ਕੈਲੀਫੋਰਨੀਆ ਦੀ ਪੋਲਿਟਿਕਸ ਦੇ ਬਾਰੇ ਡਿਸਕਸ਼ਨ ਕਰਦੇ ਹਾਂ ਤੇ ਉਸ ਤੋਂ ਉਪਰੰਤ ਤੁਸੀਂ ਸ਼ਾਮ ਦੇ ਜਿਹੜੇ ਦੀਵਾਨ ਆ ਉਹ ਸਰਵਣ ਕਰਦੇ ਹੋ ਤੇ ਉਸ ਤੋਂ ਬਾਅਦ
8:15 ਵਜੇ ਪ੍ਰੋਗਰਾਮ ਜਿਹੜਾ ਉਹ ਲੈ ਕੇ ਆਈਦਾ। ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਜੀ। ਜੀ ਬਾਕੀ ਸੈਂਟਰਲ ਵੈਲੀ ਜਿਹੜੀ ਹੈਗੀ ਆ ਜੀ। ਕੈਲੀਫੋਰਨੀਆ ਦੀ, ਉੱਥੇ ਤੁਸੀਂ ਸਟਾਕਟਨ ਲੋਡ ਆਈ ਵਾਲੇ ਏਰੀਏ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ 1570 AM ਤੇ ਸੁਣ ਸਕਦੇ ਹੋ। ਤੇ ਇਸ ਤੋਂ ਬਿਨਾਂ ਟ੍ਰੇਸੀ, ਮੰਟੀਕਾ, ਲੈਥਰੋਪ, ਫ੍ਰੈਂਚ ਕੈਂਪ, ਸੋ ਇਹ ਸਾਰਾ ਜਿਹੜਾ ਏਰੀਆ ਹੈਗਾ ਉੱਥੇ ਤੁਸੀਂ ਸੁਣ ਸਕਦੇ ਹੋ 107.1 FM ਤੇ 920 AM। ਮੋਡੈਸਟੋ ਵਾਲਾ ਜਿਹੜਾ ਏਰੀਆ ਆ, ਮੋਡੈਸਟੋ, ਟਰਲਕ, ਇਹ ਸਾਰੇ ਏਰੀਏ ਤੇ 920 AM ਤੇ ਨਾਲ ਦੀ ਨਾਲ 92.3 FM ਤੇ ਸੁਣ ਸਕਦੇ ਹੈਗੇ ਆ। ਇਹ ਤੁਸੀਂ ਗੋਲਟ ਤੋਂ ਲੈ ਕੇ ਚੌਚਲਾ ਤੱਕ ਇਹ ਸਾਰਾ ਏਰੀਆ ਸਾਡਾ ਕਵਰਡ ਆ। ਬਹੁਤ ਸਾਰੇ ਸਰੋਤਿਆਂ ਦੀਆਂ ਸਾਨੂੰ ਇਸ ਏਰੀਏ ਤੋਂ ਕਾਲਸ ਆ ਰਹੀਆਂ, ਉਹਨਾਂ ਨੂੰ ਰੇਡੀਓ ਸੈੱਟ ਚਾਹੀਦੇ ਆ ਤੇ ਲਗਭਗ ਕਾਫੀ ਜਿਹੜੇ ਆ ਜਗ੍ਹਾ ਦੇ ਉੱਤੇ ਆਪਾਂ ਰੇਡੀਓ ਸੈੱਟਸ ਰੱਖ ਦਿੱਤੇ ਆ। ਜੇ ਤੁਹਾਨੂੰ ਜ਼ਰੂਰਤ ਹੈ ਤੇ ਤੁਸੀਂ ਪੰਜਾਬੀ ਰੇਡੀਓ ਯੂਐਸ ਦੇ ਸਟੂਡੀਓ 408 272 5200 ਤੇ ਕਾਲ ਕਰਕੇ ਪਤਾ ਕਰ ਲਿਓ ਕਿ ਕਿੱਥੋਂ ਤੁਸੀਂ ਉਹ ਲੈ ਸਕਦੇ ਹੋ। ਬਾਕੀ ਕਾਰਾਂ ਦੇ ਵਿੱਚ ਤੁਸੀਂ 920 AM, 1570 AM ਤੇ 107.5 FM, ਸੌਰੀ 107.1 FM ਤੇ 92.3 FM, ਇਹ ਸਾਰੀ ਸੈਂਟਰਲ ਵੈਲੀ 'ਚ। ਜਦੋਂ ਹੀ ਤੁਸੀਂ ਜੇ ਬੇ ਏਰੀਆ ਤੋਂ ਲਿਵਰਮੋਰ ਨੂੰ ਕ੍ਰਾਸ ਕਰਦੇ ਆ, ਉੱਥੋਂ ਤੁਸੀਂ ਸੁਣਨਾ ਸ਼ੁਰੂ ਹੋ ਜਾਂਦੇ ਆ। ਫਿਰ ਟ੍ਰੇਸੀ, ਲੈਥਰੋਪ, ਫ੍ਰੈਂਚ ਕੈਂਪ, ਸਟਾਕਟਨ, ਲੋਡਾਈ, ਗੋਲਟ ਤੱਕ ਇਹ ਸਾਰਾ ਚੱਲਦਾ ਹੈਗਾ। ਉਸ ਤੋਂ ਬਾਅਦ ਇੱਧਰ ਫਿਰ 99 ਤੇ ਮੋਡੈਸਟੋ, ਸੀਰੀਜ਼ ਤੇ ਟਰਲਕ, ਲਿਵਿੰਗਸਟਨ, ਇਹ ਸਾਰੇ ਏਰੀਏ ਦੇ ਵਿੱਚ ਤੁਸੀਂ ਜਿਹੜੇ ਸਾਡੇ ਨਵੇਂ ਸਟੇਸ਼ਨ ਆ, ਹੁਣ ਇਹਨਾਂ ਨੂੰ ਸ਼ੁਰੂ ਹੋਇਆ ਨੂੰ ਤਾਂ ਹੋ ਗਿਆ 7-8 ਮਹੀਨੇ, ਇਹਨਾਂ ਦੇ ਉੱਤੇ ਸੁਣ ਸਕਦੇ ਆ। ਤੇ ਜਿਹੜੇ ਸਾਡੇ ਸਰੋਤੇ ਬਾਹਰ ਦੁਨੀਆ 'ਚ, ਅਮਰੀਕਾ 'ਚ, ਹੋਰ ਵੱਖ-ਵੱਖ ਹਿੱਸਿਆਂ 'ਚ ਸੁਣਦੇ ਆ, ਪਲੀਜ਼ ਆਪਣੇ ਤੁਹਾਡੇ ਜਿਹੜੇ ਕੋਈ ਰਿਸ਼ਤੇਦਾਰ, ਦੋਸਤ ਮਿੱਤਰ ਇਸ ਏਰੀਏ 'ਚ ਰਹਿੰਦੇ ਆ, ਉਹਨਾਂ ਨੂੰ ਜ਼ਰੂਰ ਕਾਲ ਕਰਕੇ ਦੱਸ ਦਿਓ ਵੀ ਉਹ ਇਹਨਾਂ ਫ੍ਰੀਕੁਐਂਸੀਜ਼ ਦੇ ਉੱਤੇ ਰੇਡੀਓ ਸੈਟਸ ਘਰਾਂ 'ਚ ਜੇ ਲੈਣੇ ਆ ਉਹ ਰੇਡੀਓ ਪੰਜਾਬੀ ਰੇਡੀਓ ਯੂਐਸਏ ਤੋਂ ਲੈ ਸਕਦੇ ਆ ਤੇ ਬਾਕੀ ਕਾਰਾਂ ਦੇ ਵਿੱਚ ਤੁਸੀਂ ਇਹਨਾਂ ਫ੍ਰੀਕੁਐਂਸੀਜ਼ ਤੇ ਸੁਣ ਸਕਦੇ ਹੋ ਜੀ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।